एक नजर एक नजर एक नजर ਹੈਲੋ ਹਾਏ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਧੀਰਜ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਨਜ਼ਰ ਟੀਵੀ 84 ਤੇ। ਤੁਹਾਨੂੰ ਪਤਾ ਕਿ ਇੱਕ ਨਜ਼ਰ ਦੇ ਵਿੱਚ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਵਾਂ ਸੈਲੀਬ੍ਰਿਟੀ ਕੋਈ ਨਵਾਂ ਗੈਸਟ ਲੈ ਕੇ ਆਉਂਦੇ ਹਾਂ ਜਿਹਨੇ ਕਿ ਆਪਣੇ ਬਲਬੂਤੇ ਤੇ ਤਰੱਕੀ ਕੀਤੀ ਹੁੰਦੀ ਹੈ, ਆਪਣੀ ਸੋਚ ਨੂੰ ਅੱਗੇ ਲੈ ਕੇ ਆਇਆ ਹੁੰਦਾ ਹੈ ਤੇ ਇਸੇ ਤਰ੍ਹਾਂ ਦਾ ਗੈਸਟ ਸੈਲੀਬ੍ਰਿਟੀ ਅੱਜ ਸਾਡੇ ਸਾਹਮਣੇ ਸਤਵਿੰਦਰ ਬਿੱਟੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧੀਰਜ ਜੀ, ਤੁਹਾਨੂੰ ਔਰ ਇੱਕ ਨਜ਼ਰ ਦੇਖ ਰਹੇ ਸਮੂਹ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਮੈਂ ਫਤਿਹ ਅਰਜ਼ ਕਰਦੀ ਜੀ। ਹਾਂਜੀ, ਹੋਰ ਠੀਕ ਠਾਕ ਮੈਡਮ? ਬਹੁਤ ਵਧੀਆ ਜੀ, ਕਿਰਪਾ ਹੈ ਪਰਮਾਤਮਾ ਦੀ। ਹਾਂਜੀ ਠੀਕ ਹੈ। ਅੱਛਾ, ਆਪਾਂ ਇੰਟਰਵਿਊ ਦਾ ਸਿਲਸਿਲਾ ਸ਼ੁਰੂ ਕਰਦੇ। ਸਭ ਤੋਂ ਪਹਿਲਾ ਸਵਾਲ, ਸਤਵਿੰਦਰ ਬਿੱਟੀ ਨੂੰ ਅੱਜ ਦੇਸ਼ਾਂ ਵਿਦੇਸ਼ਾਂ 'ਚ ਵੀ ਜਾਣਿਆ ਜਾਂਦਾ ਹੈ, ਇੰਡੀਆ 'ਚ ਵੀ ਜਾਣਿਆ ਜਾਂਦਾ ਹੈ, ਹਰ ਇੱਕ ਛੋਟਾ ਬੱਚੇ ਵੀ ਜਾਣਦੇ ਨੇ, ਬਜ਼ੁਰਗ ਵੀ ਜਾਣਦੇ ਨੇ ਇਹ ਨਾਮ ਨੂੰ, ਸਤਵਿੰਦਰ ਬਿੱਟੀ ਨੂੰ। ਤੇ ਸਤਵਿੰਦਰ ਬਿੱਟੀ ਇਹ ਨਾਮ ਕਿੱਦਾਂ ਪਿਆ ਤੇ ਸਤਵਿੰਦਰ ਕੌਰ ਕਿਉਂ ਨਹੀਂ ਰੱਖਿਆ ਗਿਆ? ਜੀ, ਐਕਚੁਅਲੀ ਨਾਮ ਤਾਂ ਸਤਵਿੰਦਰ ਕੌਰ ਹੈ ਤੇ ਬਿੱਟੀ ਜਿਵੇਂ ਘਰ ਦਾ ਛੋਟਾ ਨਾਂ ਕਰਦੇ ਸੱਦਦੇ ਸੀ, ਬਿੱਟੀ, ਫਾਦਰ ਸਾਹਿਬ ਬਿੱਟਾ ਵੀ ਕਹਿ ਦਿੰਦੇ ਸੀ, ਪੁੱਤ ਇੱਧਰ ਆ। ਤੇ ਜਿਉਂ ਲੋਕਾਂ 'ਚ ਗਈ, ਜਿਵੇਂ ਛੋਟਾ ਨਾਂ ਸੀ, ਸੌਖਾ ਸੀਗਾ ਤੇ ਉਹ ਬਿੱਟੀ ਸਾਰਿਆਂ ਨੂੰ ਜ਼ਿਆਦਾ ਜਿਵੇਂ ਪਸੰਦ ਵੀ ਆਇਆ ਔਰ ਛੇਤੀ ਚੇਤੇ ਹੋ ਗਿਆ। ਸੋ ਕਈ ਲੋਕ ਇਹ ਪੁੱਛ ਲੈਂਦੇ ਕਿ ਇਹ ਬਿੱਟੀ ਕੀ ਹੈ, ਉਹਨਾਂ ਨੂੰ ਲੱਗਦਾ ਹੈ ਕੋਈ ਸਬ ਕਾਸਟ ਹੈ ਜਾਂ ਕਿਸ ਤਰ੍ਹਾਂ, ਬਟ ਇਹ ਮੇਰਾ ਘਰ ਦਾ ਛੋਟਾ ਜਿਹਾ ਨਾਂ ਸੀਗਾ ਜੀ, ਜਿਹੜਾ ਪਿਆਰ ਨਾਲ ਰੱਖਿਆ ਗਿਆ ਸੀ। ਪਿਆਰ ਨਾਲ ਰੱਖਿਆ ਗਿਆ ਸੀ। ਪਰ ਮੈਂ ਲੱਕੀ ਸਮਝਦੀ ਆਪਣੇ ਆਪ ਨੂੰ, ਕਿਰਪਾ ਜੀ ਪਰਮਾਤਮਾ ਦੀ, ਕਿ ਅੱਜ ਬਿੱਟੀ ਜ਼ਿਆਦਾ ਲੋਕਾਂ ਨੂੰ ਪਤਾ, ਸਤਵਿੰਦਰ ਨੂੰ ਕੁਝ ਹੋਰ ਬਣਾ ਦਿੰਦੇ ਆ। ਬਹੁਤ ਵਧੀਆ ਜਵਾਬ ਮੈਡਮ ਨੇ ਦਿੱਤਾ ਹੈ। ਅਗਲੇ ਸਵਾਲ ਵੱਲ ਆਪਾਂ ਆਉਂਦੇ ਹਾਂ ਮੈਮ, ਕਿ ਇਹ ਸਿੰਗਿੰਗ ਲਾਈਨ ਹੀ ਕਿਉਂ ਚੂਜ਼ ਕੀਤੀ ਤੁਸੀਂ? ਮੈਨੂੰ ਧੀਰਜ ਜੀ ਇਸ ਤਰ੍ਹਾਂ ਲੱਗਦਾ ਹੈ ਕਿ ਆਪਾਂ ਇਨਸਾਨ ਤਾਂ ਬੜਾ ਕੁਝ ਕਰਦਾ ਹੈ, ਪਰ ਇੱਕ ਪਰਟੀਕੂਲਰ ਕਿਸੇ ਫੀਲਡ ਵਿੱਚ ਕਾਮਯਾਬੀ ਮਿਲਣਾ ਇਹ ਕਿਸੇ ਦੇ ਆਪਣੇ ਹੱਥ ਵਿੱਚ ਨਹੀਂ ਹੁੰਦਾ। ਆਪਾਂ ਕੋਸ਼ਿਸ਼ਾਂ ਕਰ ਸਕਦੇ ਹਾਂ, ਬਟ ਜਿਹੜਾ ਮਿਊਜ਼ਿਕ ਫੀਲਡ ਸੀਗਾ, ਸਾਡਾ ਫੈਮਿਲੀ 'ਚ ਸ਼ੌਕ ਸੀਗਾ, ਮੇਰੇ ਮਤਲਬ ਦਾਦਾ ਜੀ ਜਾਂ ਸਾਰੇ ਪੰਜਾਬੀ ਗਾਉਂਦੇ ਆ, ਮੇਰੇ ਫਾਦਰ ਸਾਹਿਬ ਨੂੰ ਵੀ ਸ਼ੌਕ ਸੀਗਾ, ਕੁਝ ਲਿਖਦੇ ਵੀ ਸੀ, ਤੇ ਮੈਂ ਵੀ ਸ਼ੌਕ ਨਾਲ ਹੀ ਸ਼ੁਰੂ ਕੀਤਾ ਸੀ। ਠੀਕ ਹੈ, ਸ਼ੌਂਕੀਆ ਸ਼ੁਰੂ ਕੀਤਾ ਸੀ, ਪ੍ਰੋਫੈਸ਼ਨ ਨਹੀਂ। ਉਦੋਂ ਕੀ ਪਤਾ ਹੁੰਦਾ ਜੀ, ਮੈਂ ਬੱਚੀ ਸੀ, ਬਹੁਤ ਛੋਟੀ ਸੀ, ਜਿਵੇਂ 3-4 ਸਾਲ ਦਾ ਬੱਚਾ ਹੁੰਦਾ ਤੇ ਘਰ 'ਚ ਮਾਹੌਲ ਐਵੇਂ ਦਾ ਸੀਗਾ ਤੇ ਹਮੇਸ਼ਾ ਧਾਰਮਿਕ ਜ਼ਿਆਦਾ ਰਚਨਾਵਾਂ ਮੈਂ ਗਾਉਂਦੀ ਰਹੀ ਛੋਟੇ ਹੁੰਦੇ। ਕਿਤੇ ਵੀ ਅਸੀਂ, ਪਟਿਆਲੇ ਦਾ ਮੇਰਾ ਜਨਮ ਹੈ ਜੀ, ਪਟਿਆਲੇ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ 'ਚ ਅਸੀਂ ਕੋਈ ਸਾਡੇ ਹੁੰਦੇ ਆ, ਜਿਵੇਂ ਗੁਰਪੁਰਬ ਸਾਹਿਬ ਹੁੰਦੇ ਆ, ਇੱਕ ਪੰਚਮੀ ਉੱਥੇ ਸਾਡੇ ਭਰਦੀ ਹੈ ਜੀ, ਆਪਣਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਹੈ, ਦੁੱਖ ਨਿਵਾਰਨ ਸਾਹਿਬ। ਤੇ ਉਹ ਇੰਨਾ ਮਨ 'ਚ ਚਾਅ ਸੀਗਾ ਕਿ ਧਾਰਮਿਕ ਵਾਰਾਂ ਉਸ ਵੇਲੇ ਹਰ ਗੁਰਦੁਆਰਾ ਸਾਹਿਬ ਜਿੱਥੇ ਮੌਕਾ ਮਿਲਣਾ ਤੇ ਮੈਂ ਗਾ ਕੇ ਆਉਣਾ। ਹਾਂਜੀ ਹਾਂ, ਕਈ ਵਾਰ ਤਾਂ ਮੈਂ ਕਈ ਇੰਟਰਵਿਊਜ਼ 'ਚ ਗੱਲ ਇਹ ਦੱਸੀ ਹੈ ਕਿ ਮੈਨੂੰ ਖੁਸ਼ੀ ਹੁੰਦੀ ਹੈ ਕਿ ਉਦੋਂ ਇੰਨਾ ਭੋਲਾਪਨ ਸੀਗਾ, ਤੇ ਜਦੋਂ ਜਿਵੇਂ ਟਾਈਮ ਨਹੀਂ ਮਿਲਦਾ, ਅੱਜ ਵੀ ਨਵੇਂ ਆਰਟਿਸਟ ਕਿਤੇ ਜਾਂਦੇ ਆ, ਸਾਨੂੰ ਟਾਈਮ ਨਹੀਂ ਮਿਲਦਾ ਨਾ ਛੇਤੀ, ਤੇ ਉਹ ਮੈਨੂੰ ਵੀ ਐਂ ਹੁੰਦਾ ਸੀਗਾ ਵੀ ਸਵੇਰੇ ਅਸੀਂ 9 ਵਜੇ ਹੀ ਬਹਿ ਜਾਣਾ ਜਾ ਕੇ ਸਟੇਜ 'ਤੇ, ਤੇ ਇੰਨੇ ਢਾਡੀ ਜਥੇ ਕਵਿਸ਼ਰੀ ਜੋ ਗਾਉਂਦੇ ਸੀ ਸਾਡੇ ਸਾਰੇ, ਮਤਲਬ ਉੱਥੇ ਹੁੰਦੇ ਸੀਗੇ, ਤੇ ਉਹਨਾਂ ਨੂੰ ਵਾਰੀ ਆਈ ਜਾਣੀ, ਤੇ ਅਸੀਂ ਸ਼ਾਮ ਨੂੰ ਜਿਵੇਂ 4-5 ਵੱਜ ਜਾਣੇ ਤਾਂ ਕੰਪੇਅਰ ਕਹਿੰਦੇ ਸੀ, ਹਾਂਜੀ ਇੱਕ ਸਵੇਰ ਦੀ ਇੱਕ ਗੁੱਡੀ ਬੈਠੀ ਹੈ ਛੋਟੀ ਜਿਹੀ, ਹੁਣ ਉਹਨੂੰ 5 ਮਿੰਟ ਦਿੱਤੇ ਜਾਂਦੇ। ਤੇ ਇਸ ਤਰ੍ਹਾਂ ਦਾ ਮੇਰਾ ਬਚਪਨ ਰਿਹਾ। ਔਰ ਪਰ ਮੈਨੂੰ ਇੰਨਾ ਜ਼ਿਆਦਾ ਅੱਛਾ ਲੱਗਦਾ ਸੀ ਕਿ ਮੈਂ ਗਾਉਣਾ, ਉਹ 5 ਮਿੰਟ ਹੀ ਮੇਰੀ ਜ਼ਿੰਦਗੀ ਬਦਲ ਦਿੰਦੇ ਸੀ। ਮੈਂ ਨਾ ਪਰਮਾਤਮਾ ਦਾ ਧੰਨਵਾਦ ਹੈ, ਸਭ ਦਾ, ਜਿਹਦਾ ਵੀ ਮੈਂ ਧੰਨਵਾਦ ਕਰ ਸੰਗਤ ਦਾ, ਕਿਉਂਕਿ ਉਹ ਐਸੇ 5 ਮਿੰਟ ਹੁੰਦੇ ਸੀ ਕਿ ਇੱਕ ਤਾਂ ਮੇਰੇ ਹਾਰਮੋਨੀਅਮ ਨੂੰ ਲੋਕ ਪੈਸਿਆਂ ਨਾਲ ਭਰ ਦਿੰਦੇ ਸੀਗੇ, ਬੱਚੇ ਨੂੰ ਬੜਾ ਉਤਸ਼ਾਹਿਤ ਹੋ ਜਾਂਦਾ ਹੈ ਕਿ ਹਾਂਜੀ ਕਿ ਅੱਛਾ ਮੈਂ ਇੰਨਾ ਅੱਛਾ ਕੰਮ ਕੀਤਾ, ਪ੍ਰਾਊਡ, ਔਰ ਮੈਨੂੰ ਇੰਨਾ ਪਿਆਰ ਨਾਲ ਉਹਨਾਂ ਨੇ ਦੇਣਾ, ਬੇਟਾ ਤੂੰ ਬਹੁਤ ਅੱਛਾ ਸ਼ਬਦ ਗਾਇਆ। ਸੋ ਇਹ ਐਸੀ ਕਿਰਪਾ ਹੁੰਦੀ ਗਈ। ਨਾਲ ਨਾਲ ਮੈਂ ਸਟੱਡੀ ਕੀਤੀ, ਹਾਕੀ ਖੇਡੀ ਨੈਸ਼ਨਲ ਲੈਵਲ 'ਤੇ, ਪਰ ਲੋਕ ਕਿਵੇਂ ਮੈਨੂੰ ਐਜ਼ ਅ ਸਿੰਗਰ, ਜਿਵੇਂ ਉਹ ਮੇਰਾ ਅੱਗੇ ਆਉਣਾ ਸੀ, ਮੇਰੀ ਡੈਸਟਨੀ ਮੈਂ ਮੰਨਦੀ ਹਾਂ, ਮੈਂ ਪਰਮਾਤਮਾ ਨੂੰ ਮੰਨਦੀ ਹਾਂ ਜੀ, ਮੈਨੂੰ ਲੱਗਦਾ ਇਹ ਮੇਰੀ ਤਕਦੀਰ ਸੀ। ਨਵਾਂ ਜਦੋਂ ਮਤਲਬ ਸ਼ੁਰੂ ਕਰਦਾ ਬੰਦਾ, ਉਦੋਂ ਹਾਂਜੀ ਬਹੁਤ ਚਾਅ ਹੁੰਦਾ। ਹਾਂਜੀ, ਮੈਂ ਵੀ ਇਦਾਂ ਹੀ, ਕਿਤੇ ਮੈਨੂੰ ਕਿਸੇ ਨੇ ਦੱਸਣਾ ਕਿ ਉਹ ਫਲਾਣੀ ਜਗ੍ਹਾ ਮੇਲਾ, ਉੱਥੇ ਜਾ ਕੇ ਟਾਈਮ ਲੈਣਾ, ਤੇ ਇੱਕ ਵਾਰੀ ਕਿਸੇ ਨੇ ਮੈਨੂੰ ਦੱਸਿਆ ਕਿ ਫਲਾਣੀ ਜਗ੍ਹਾ ਮੇਲਾ, ਉੱਥੇ ਜਾ ਕੇ ਤੁਸੀਂ ਪਰਫਾਰਮ ਕਰੋ, ਤੇ ਮੈਂ ਉੱਥੇ ਜਾਂਦਿਆਂ ਨੂੰ ਗਿਆ ਤੇ ਉੱਥੇ ਦੇਗ ਦਿੱਤੀ ਸੀ ਇਕੱਲੀ, ਅਸੀਂ ਫਿਰ ਚੌਲ ਖਾ ਕੇ ਘਰ ਆ ਗਏ। ਹਾਂਜੀ ਹਾਂਜੀ, ਮਤਲਬ ਬਹੁਤ ਚਾਹ ਹੁੰਦਾ ਨਵੇਂ ਆਰਟਿਸਟ ਨੂੰ, ਚਾਹ ਹੁੰਦਾ ਮੈਨੂੰ। ਨਹੀਂ, ਵੈਸੇ ਸੱਚੀ ਦੱਸਾਂ ਜੀ, ਅੱਜ ਵੀ ਸਟਿਲ ਮਿਊਜ਼ਿਕ ਦਾ ਮੈਨੂੰ ਇੰਨਾ ਚਾਅ ਹੈ, ਮੈਨੂੰ ਇਹ ਚੀਜ਼ ਸਕੂਨ ਦਿੰਦੀ ਹੈ।
ਕਈ ਲੋਕ ਪੁੱਛ ਲੈਂਦੇ ਮਿਊਜ਼ਿਕ ਦਾ ਕਿੱਦਾਂ, ਕਈ ਇਸ ਨੂੰ ਮਤਲਬ ਹਰ ਤਰ੍ਹਾਂ ਦੇ ਆਪਣੇ ਵਿਚਾਰ ਨੇ, ਪਰ ਮੈਂ ਕਹਿੰਦੀ ਹੁੰਦੀ ਗੁਰੂ ਨਾਨਕ ਨੇ ਗਾ ਗਾ ਕੇ ਰੱਬ ਨੂੰ ਪਾਇਆ। ਕੰਮ ਕੋਈ ਵੀ ਹੋਵੇ ਜਦੋਂ ਸੱਚੇ ਦਿਲ ਨਾਲ ਕੀਤਾ ਜਾਂਦਾ ਹੈ ਤਾਂ ਉਸ 'ਚ ਰੱਬ ਆਪ ਵਸਦਾ ਹੈ। ਹਾਂਜੀ, ਤੇ ਮੈਨੂੰ ਇੰਨਾ ਅੱਜ ਵੀ ਚਾਅ ਹੈ, ਮੈਂ ਜਿੱਥੇ ਵੀ ਗਾਇਆ, ਭਾਵੇਂ ਕਿਸੇ ਤਰ੍ਹਾਂ ਦਾ ਵੀ ਕੋਈ ਗੀਤ ਗਾਇਆ ਹੋਵੇ ਜਾਂ ਮੈਂ ਸਪੈਸ਼ਲੀ ਗੁਰਬਾਣੀ ਜਾਂ ਸ਼ਬਦ ਗਾਇਆ, ਤਾਂ ਉਹ ਮੈਨੂੰ ਚਾਅ ਹੀ ਇੰਨਾ ਹੁੰਦਾ ਹੈ ਕਿ ਨਾ ਮੈਂ ਥੱਕਦੀ ਹਾਂ। ਲੋਕ 4 ਘੰਟੇ ਬਾਅਦ ਮੈਨੂੰ ਨਾਲ ਦੇ ਮੇਰੇ ਗਰੁੱਪ ਮੈਂਬਰ ਦੱਸਦੇ, ਦੀਦੀ ਕਾਫੀ ਟਾਈਮ ਹੋ ਗਿਆ ਹੁਣ ਆਪਾਂ। ਬਹੁਤ ਵਧੀਆ, ਇੱਕ ਅੰਦਰੋਂ ਬੰਦੇ ਦੀ ਤਾਂਘ ਹੋਣੀ ਚਾਹੀਦੀ ਕਿਸੇ ਚੀਜ਼ ਨੂੰ ਲੈ ਕੇ। ਕਿਰਪਾ ਹੋ ਜਾਂਦੀ ਹੈ ਜੀ ਪਰਮਾਤਮਾ ਦੀ, ਜੇ ਤੁਸੀਂ ਕਰੀ ਜਾਂਦੇ ਹੋ ਫਿਰ ਉਹ ਤੋਂ ਤੇ ਬਖਸ਼ਿਸ਼ ਕਰ ਦਿੰਦੇ ਆ ਜੀ। ਬਿਲਕੁਲ ਸਹੀ। ਹਾਂਜੀ, ਤੇ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਧਾਰਮਿਕ ਤੁਸੀਂ ਸ਼ੁਰੂ ਤੋਂ ਕਰਦੇ ਸੀਗੇ, ਪਰਫਾਰਮ ਕਰਦੇ ਸੀਗੇ, ਜਿੱਦਾਂ ਤੁਹਾਡੇ ਘਰੋਂ ਵੀ ਚੰਗੀ ਸਿੱਖਿਆ ਮਿਲਦੀ ਸੀਗੀ ਜਾਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਤੁਸੀਂ ਦੱਸਿਆ, ਤੁਹਾਡਾ ਇੱਕ ਧਾਰਮਿਕ ਪ੍ਰੋਜੈਕਟ ਬਹੁਤ ਜ਼ਿਆਦਾ ਹਿੱਟ ਹੋਇਆ, ਜਿਹਨੂੰ ਕਿ ਹਿੱਟ ਨਹੀਂ ਸੁਪਰ ਹਿੱਟ ਕਿਹਾ ਜਾ ਸਕਦਾ, ਕਿ ਪੰਜਾਬ ਦੇ ਵਿੱਚ ਜਿੰਨੇ ਵੀ ਮਤਲਬ ਗੁਰਦੁਆਰੇ ਜਾਂ ਕੁਝ ਲੰਗਰ ਲੱਗਦਾ ਜਾਂ ਕਿਤੇ ਵੀ ਧਾਰਮਿਕ ਪ੍ਰੋਗਰਾਮ ਹੁੰਦਾ, ਉਹ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੀ ਉੱਥੇ ਟੇਪ ਲਾਈ ਜਾਂਦੀ ਹੈ। ਇਹ ਸਭ ਉਹਦੀਆਂ ਆਪਾਂ ਬਖਸ਼ਿਸ਼ਾਂ ਨਹੀਂ ਜੀ, ਆਪਾਂ ਇਨਸਾਨ ਕੀ ਕਰ ਸਕਦਾ ਹੈ। ਸਗੋਂ ਮੈਂ ਤੁਹਾਨੂੰ ਦੱਸਿਆ ਮੇਰਾ ਬਚਪਨ ਤੋਂ ਹੀ ਮੈਂ ਧਾਰਮਿਕ ਗਾ ਰਹੀ ਸੀ। ਲੋਕਾਂ ਨੂੰ ਇਹ ਕੋਈ ਮੈਂ ਇਸ ਲਈ ਨਹੀਂ ਸੀ ਗਾਇਆ ਕਿ ਲੋਕ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਨਗੇ ਜਾਂ ਮੇਰਾ ਇਸ ਮਤਲਬ ਕੋਈ ਡਿਫਰੈਂਟ ਮੈਂ ਕੁਝ ਕਰ ਜਾਊਂਗੀ, ਪਰ ਮੇਰੇ ਮਨ ਦਾ ਹੀ ਖਿਆਲ ਹੀ ਸੀ ਕਿ ਮੈਂ ਧਾਰਮਿਕ ਗਾਵਾਂ। ਤੇ ਬਸ ਇਸ ਤਰ੍ਹਾਂ ਦੀ ਕਿਰਪਾ ਹੋਈ ਪਰਮਾਤਮਾ ਦੀ ਕਿ ਉਹ ਪ੍ਰੋਜੈਕਟ ਬਣਿਆ, ਔਰ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਉਹ ਸਾਰੀ ਦੁਨੀਆ 'ਚ ਗਿਆ। ਤੇ ਮੈਂ ਬਹੁਤ ਇਹਦਾ ਜਿੰਨਾ ਧੰਨਵਾਦ ਕਰ ਸਕਾਂ ਪਰਮਾਤਮਾ ਦਾ। ਬਹੁਤ ਵਧੀਆ ਜਵਾਬ ਤੁਸੀਂ ਦਿੱਤਾ ਹੈ ਕਿ ਮਤਲਬ ਧਾਰਮਿਕ ਪਰਮਾਤਮਾ ਨਾਲ ਇੱਕ ਲਿਵ ਜੁੜ ਜਾਂਦੀ, ਤੇ ਬਹੁਤ ਸੋਹਣਾ ਪ੍ਰੋਜੈਕਟ ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ ਬਹੁਤ। ਅੱਜ ਵੀ ਅਸੀਂ ਰਸਤੇ 'ਚ ਆਉਂਦੇ ਕਿਤੇ ਛਬੀਲ ਲੱਗੀ ਸੀ, ਉਸੇ ਸੁਣ ਕੇ ਆਏ ਅਸੀਂ ਕਿ ਬਹੁਤ ਜ਼ਿਆਦਾ। ਇਹ ਪਤਾ ਕਿ ਜੀ ਇਹ ਆਪਾਂ ਇਨਸਾਨ ਨਹੀਂ ਕੁਝ ਕਰ ਸਕਦਾ, ਇਨਸਾਨ ਵੈਸੇ ਹੀ ਵਿਚਾਰਾ ਭਰਮ 'ਚ ਫਿਰੀ ਜਾਂਦਾ ਹੈ। ਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਆਪਾਂ ਸਾਰੇ ਆਪਣੇ ਗੁਰੂ ਸਾਹਿਬਾਨ ਵੀ ਦੇਖੋ ਕਿੰਨਾ ਆਪਾਂ ਨੂੰ ਦੱਸ ਕੇ ਗਏ ਹੈ ਕਿ ਇਨਸਾਨ ਨੂੰ ਕੀ ਕਰਨ ਭੇਜਿਆ ਸੀ ਦੁਨੀਆ ਤੇ, ਅਸੀਂ ਕੀ ਕਰ ਰਹੇ ਹਾਂ। ਸਹੀ ਗੱਲ ਹੈ, ਬਿਲਕੁਲ ਰਾਈਟ। ਤੇ ਸਾਡੇ ਅੰਦਰ ਹੀ ਸਾਡੀ ਰੂਹ ਦੀ ਆਵਾਜ਼ ਸਾਨੂੰ ਦੱਸੀ ਜਾਂਦੀ ਹੈ। ਅਸੀਂ ਕਰਨ ਜੋਗੇ ਕੁਛ ਨਹੀਂ, ਪਰ ਅਸੀਂ ਕੋਸ਼ਿਸ਼ ਨਹੀਂ ਛੱਡ ਸਕਦੇ, ਉਹ ਕਰਾਂਗੇ ਤੇ ਪਾਪੇ ਹੁੰਦੀ ਹੈ। ਮੈਡਮ ਜੇ ਅਸੀਂ ਉਹੀ ਜਿਹੜਾ ਤੁਹਾਡਾ ਸ਼ਬਦ ਜਿਹੜਾ ਹਿੱਟ ਹੋਇਆ ਸੀ ਧੰਨ ਤੇਰੀ ਸਿੱਖੀ, ਜੇ 2 ਲਾਈਨਾਂ ਤੁਸੀਂ ਉਹਦੀਆਂ ਗਾ ਕੇ ਸੁਣਾ ਦਿਓ। ਹਾਂਜੀ ਜ਼ਰੂਰ, ਮੈਂ ਜਰਾ ਆਪਣਾ ਸਿਰ ਢੱਕ ਲਾਂ, ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਂ ਸਿਰ ਪਹਿਲਾਂ ਹੀ ਢੱਕ ਕੇ ਬੈਠਦੀ ਜੀ। ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ, ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ, ਕਦੇ ਖੋਪਰੀ ਤੇ ਰੰਬੀ, ਕਦੇ ਸੀਸ ਉੱਤੇ ਆਰਾ, ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ, ਬੈਠ ਤੱਤੀਆਂ ਲੋਹਾਂ ਤੇ ਠੰਡ ਜ਼ੁਲਮਾਂ ਨੂੰ ਪਾਈ, ਵਹਿਣ ਪਾਉਣਾ ਨੇ ਸਿਪਾਹੀ ਕੰਬ ਗਈ ਸੀ ਲੁਕਾਈ, ਬੈਠ ਤਵੀ ਤੇ ਅਡੋਲ ਲੈ ਕੇ ਰੱਬ ਦਾ ਸਹਾਰਾ, ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ। ਬਹੁਤ ਵਧੀਆ, ਥੈਂਕ ਯੂ ਸੋ ਮਚ ਮੈਮ। ਥੈਂਕ ਯੂ। ਜਿੰਨੀ ਵੀ ਆਡੀਅנס ਦੇਖ ਰਹੀ ਹੈ, ਬਹੁਤ ਉਹਨਾਂ ਨੇ ਸੁਣਿਆ, ਸਾਖਸ਼ਾਤ ਤੁਹਾਡੇ ਮੂੰਹੋਂ ਸੁਣ ਲਿਆ ਉਹਨਾਂ ਨੇ ਲਾਈਵ ਦੇ ਵਿੱਚ। ਤੇ ਹੁਣ ਆਪਾਂ ਆਉਂਦੇ ਹਾਂ ਕਿ ਜਿੱਦਾਂ ਗਾਇਕੀ ਲਾਈਨ ਤੁਸੀਂ ਸ਼ੁਰੂਆਤ ਤੋਂ ਸ਼ੁਰੂ ਬਚਪਨ ਤੋਂ ਸ਼ੁਰੂ ਕੀਤੀ, ਘਰ ਦੇ ਵੱਲੋਂ ਵੀ ਸਪੋਰਟ ਸੀਗੀ, ਉਸ ਤੋਂ ਬਾਅਦ ਪ੍ਰੋਫੈਸ਼ਨ ਦੇ ਵਿੱਚ ਫਸਟ ਟਰੈਕ ਜਾਂ ਉਹ ਪਹਿਲਾਂ ਤਾਂ ਟਰੈਕ ਹੁਣ ਆਉਣੇ ਸ਼ੁਰੂ ਹੋਏ ਆ, ਪਹਿਲਾਂ ਤਾਂ ਟੇਪ ਪੂਰੀ ਆਉਂਦੀ ਸੀ, ਫਸਟ ਟੇਪ ਤੁਹਾਡੀ ਕਦੋਂ ਤੁਸੀਂ ਰਿਲੀਜ਼ ਕੀਤੀ? ਮਤਲਬ 20 ਸਾਲ ਹੋ ਗਏ ਹੋਣੇ ਜੀ ਮੈਨੂੰ ਲੱਗਦਾ। ਉਹਦਾ ਨਾਂ ਸੀ ਰੱਖਿਆ ਸੀ ਪੂਰੇ ਦੀ ਹਵਾ, ਉਹ ਹਵਾ ਵਾਂਗੂ ਹੀ ਉੱਡ ਗਈ। ਪਰ ਉਹ ਇੱਦਾਂ ਸੀ ਕਿ ਫਸਟ ਤਜਰਬਾ ਸੀਗਾ ਜ਼ਿੰਦਗੀ ਦਾ, ਪਰ ਬਹੁਤ ਅੱਛੇ ਗਾਣੇ ਸੀ ਉਹ ਸਾਰੇ ਜਿੰਨੇ ਵੀ ਸੀਗੇ। ਲੋਕ ਅੱਜ ਵੀ ਡਿਮਾਂਡ ਕਰਦੇ ਆ, ਪਰ ਉਹ ਇੰਨਾ ਜਿੱਦਾਂ ਕੋਈ ਲੋਕ ਜਾਣਦੇ ਮੈਨੂੰ ਘੱਟ ਸੀ ਉਦੋਂ, ਲੋਕ ਸ਼ੁਰੂਆਤ ਸੀ ਤੇ ਪਰ ਉਹ ਬੜਾ ਅੱਛਾ ਤਜਰਬਾ ਸੀ। ਮੈਨੂੰ ਇੱਕ ਗੱਲ ਯਾਦ ਹੈ ਕਿ ਉਹਦੇ ਸਟਿੱਕਰ ਛੋਟੇ ਛੋਟੇ ਬਣੇ ਸੀਗੇ ਤੇ ਸ਼ਾਇਦ ਲੋਕਾਂ ਨੂੰ ਇੰਨੇ ਅੱਛੇ ਲੱਗੇ, ਉਹ ਸਟਿੱਕਰ ਇੰਨੀ ਡਿਮਾਂਡ ਸੀਗੀ ਵੀ ਸਾਨੂੰ ਸਟਿੱਕਰ ਜ਼ਰੂਰ ਮਿਲ ਜੇ। ਸੋ ਕਾਫੀ ਇਸ ਤਰ੍ਹਾਂ ਦਾ ਤਜਰਬਾ ਹੋਇਆ। 20 ਸਾਲ ਹੋ ਗਏ ਮਤਲਬ ਜਦੋਂ ਫਸਟ ਹਾਂਜੀ, ਮੇ ਵੀ ਇਸ ਤੋਂ ਵੱਧ ਹੀ ਹੋ ਗਿਆ ਹੋਵੇ। ਮਤਲਬ ਉਦੋਂ ਅਸੀਂ ਆਪ ਹੀ ਪੈਸੇ ਲਗਾਏ, ਪਾਪਾ ਨੂੰ ਕਿਹਾ ਡੈਡੀ ਮੈਂ ਪਲੀਜ਼ ਮੈਂ ਕੁਛ ਕਰਨੀ ਕੈਸਟ ਕਰਨੀ ਹੈ ਜੀ, ਤੇ ਉਹ ਕਹਿੰਦੇ ਓਕੇ ਚਲੋ, ਲਾਡਲੀ ਧੀ ਕਹਿ ਸਕਦੇ ਉਹ ਸੀਗੀ ਜੀ। ਮੈਂ ਇਸ ਗੱਲੋਂ ਬੜੀ ਲੱਕੀ ਰਹੀ ਹਾਂ ਕਿ ਮੈਨੂੰ ਬਹੁਤ ਪਿਆਰ ਸਤਿਕਾਰ ਨਾਲ ਪਾਲਿਆ ਗਿਆ। ਤੇ ਜਦੋਂ ਕਦੇ ਧੀਆਂ ਦੀ ਗੱਲ ਹੁੰਦੀ ਹੈ ਨਾ ਵੀ ਪਿਆਰ ਨਹੀਂ ਮਿਲਦਾ, ਮੈਨੂੰ ਬੜਾ ਅਜੀਬ ਲੱਗਦਾ ਕਿ ਪਰ ਮੈਂ
ਇਸ ਮਤਲਬ ਪਰਮਾਤਮਾ ਦੀ ਵੀ ਕਿਰਪਾ ਸੀ, ਬਹੁਤ ਅੱਛੇ ਫਾਦਰ ਮਦਰ ਮੈਨੂੰ ਮਿਲੇ ਜੀ। ਬਹੁਤ ਵਧੀਆ। ਤੁਸੀਂ ਦੱਸਿਆ ਕਿ ਫਾਦਰ ਤੁਹਾਡੇ ਸਪੋਰਟ ਕਰਦੇ ਸੀਗੇ, ਤੇ ਉਸ ਤੋਂ ਬਾਅਦ ਜਿੱਦਾਂ ਤੁਸੀਂ ਮੈਰਿਜ, ਬਿਲਕੁਲ। ਤੇ ਮੈਰਿਜ ਦੇ ਵਿੱਚ ਫਿਰ ਜਦੋਂ ਤੁਹਾਡਾ ਵਿਆਹ ਹੋ ਗਿਆ, ਮੈਰਿਜ ਤੋਂ ਬਾਅਦ ਮਤਲਬ ਕੰਟੀਨਿਊ ਸਿੰਗਿੰਗ ਨੂੰ ਰੱਖਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਈ? ਮੈਂ ਉਹੀ ਕਹਿੰਦੀ ਜੀ ਵੀ ਮੈਂ ਪਤਾ ਨਹੀਂ ਕਿੰਨੇ ਕੁ ਪੁੰਨ ਕੀਤੇ ਆ ਜੀ। ਤੇ ਕੁਛ ਇਹ ਹੋ ਜਾਂਦਾ ਕਿ ਜਿਹੜੀ ਸੋਚ ਸੀ ਮੇਰੀ ਧੁਰ ਅੰਦਰੋਂ, ਜੀ। ਉਹ ਕਿਸੇ ਦਾ ਨੁਕਸਾਨ ਕਰਨ ਵਾਲੀ, ਸ਼ਾਇਦ ਇੰਨੀ ਕਿਰਪਾ ਹੋ ਗਈ ਸੀ ਉਹਦੀ ਵੀ ਮੈਨੂੰ ਹੁੰਦਾ ਸੀ ਜੇ ਕੋਈ ਬੰਦਾ ਖੁਸ਼ ਨਹੀਂ ਨਾ ਮੇਰੇ ਨਾਲ ਦਾ, ਉਹ ਕੰਮ ਮੈਂ ਕਰ ਹੀ ਨਹੀਂ ਸਕਦੀ। ਪਹਿਲਾਂ ਆਪਣੀ ਫੈਮਿਲੀ 'ਚ ਸੀ, ਮੇਰੇ ਫਾਦਰ, ਮੇਰੇ ਬ੍ਰਦਰ ਜਾਂ ਮੇਰੀ ਆਲ ਅਰਾਊਂਡ ਫੈਮਿਲੀ ਜਿੰਨੀਆਂ ਮੇਰੇ ਨਾਲ ਜੁੜੀਆਂ ਸੀ, ਮੈਨੂੰ ਹਮੇਸ਼ਾ ਇਸ ਗੱਲ ਦਾ ਖਿਆਲ ਰਹਿੰਦਾ ਸੀ ਕਿ ਉਹਨਾਂ ਨੂੰ ਚੰਗਾ ਲੱਗੇ ਜੋ ਮੈਂ ਕਰਾਂ। ਜਿਵੇਂ ਇੱਕ ਰਾਈਟਰ ਮੈਨੂੰ ਲੈ ਕੇ ਆਇਆ ਕੋਈ ਗਾਣਾ, ਕਹਿੰਦੇ ਜੀ ਬੇਟੀ ਜੀ ਆ ਗਾਣਾ ਹੈ ਜੀ, ਉਹ ਚਿੱਠੀਆਂ ਕੋਈ ਸਰਾਣੇ 'ਚ ਲੁਕੋ ਕੇ ਕੁਛ ਇੱਦਾਂ। ਮੈਂ ਕਿਹਾ ਵੀ ਪਲੀਜ਼ ਮੈਂ ਨਹੀਂ ਇਹ ਗਾ ਸਕਦੀ, ਕਿਉਂਕਿ ਨਾ ਮੈਂ ਐਵੇਂ ਕਰ ਸਕਦੀ ਹਾਂ। ਮੈਂ ਤਾਂ ਘਰਦਿਆਂ ਨੂੰ ਹੀ ਦੱਸ ਦੂੰ ਮੈਨੂੰ ਇੱਦਾਂ ਮੇਰੇ ਮਨ 'ਚ ਖਿਆਲ ਆਇਆ ਕਿ ਆਪਾਂ ਕੀ ਕਰਨਾ। ਤੇ ਇਸ ਤਰ੍ਹਾਂ ਫਿਰ ਜਿਵੇਂ ਲਾਈਫ ਚੱਲਦੀ ਗਈ, ਫਾਦਰ ਸਾਹਿਬ ਚਲੋ ਮੇਰੇ ਹੁਣ ਇਸ ਦੁਨੀਆ 'ਚ ਨਹੀਂ, ਉਹ ਪਹਿਲਾਂ ਹੀ ਚਲੇ ਗਏ ਸੀ ਬਿਫੋਰ ਮੈਰਿਜ। ਪਰ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜਿਵੇਂ ਦੇ ਫਾਦਰ ਤੂੰ ਮੈਨੂੰ ਦਿੱਤੇ, ਕਿਉਂਕਿ ਮੈਂ ਆਪਣੇ ਆਪ ਨੂੰ ਹੁਣ ਕਿਵੇਂ ਬਦਲ ਨਹੀਂ ਸਕਦੀ, ਇਹ ਹੁਣ ਤੇਰੇ ਹੱਥ 'ਚ ਹੈ ਕਿ ਇਹ ਤੂੰ ਕਿਸ ਤਰ੍ਹਾਂ ਅੱਗੇ ਮੈਨੂੰ ਤੋਰਨਾ। ਔਰ ਸੱਚ ਜਾਣਿਓ, ਜਿਸ ਤਰ੍ਹਾਂ ਦਾ ਸੁਭਾਅ ਮੇਰੇ ਫਾਦਰ ਦਾ ਸੀ, ਕੁਲਰਾਜ ਦਾ ਸੇਮ ਸੁਭਾਅ ਆ, ਪਰ ਮੇਰੀ ਜ਼ਿੰਦਗੀ 'ਚ ਕੋਈ ਚੇਂਜ ਨਹੀਂ ਆਈ। ਔਰ ਮੈਨੂੰ ਇੰਨੀ ਸਪੋਰਟ ਹੈ ਅੱਜ ਵੀ, ਮੈਂ ਜੋ ਚਾਹੇ ਕਰ ਸਕਦੀ ਹਾਂ। ਹਾਂਜੀ, ਉਹ ਹਮੇਸ਼ਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੈ। ਹਾਂਜੀ, ਔਰ ਹਮੇਸ਼ਾ ਹੀ ਕਹਿੰਦੇ ਕਿ ਆਪਾਂ ਜੀਵਨ 'ਚ ਆਏ ਹਾਂ ਤਾਂ ਸਾਨੂੰ ਜ਼ਿੰਦਗੀ 'ਚ ਕੁਛ ਅੱਛਾ ਕਰਕੇ ਜਾਣਾ ਚਾਹੀਦਾ। ਉਹ ਕਿਸ ਪ੍ਰੋਫੈਸ਼ਨ 'ਚ ਨੇ? ਉਹ ਜੀ ਬਿਜ਼ਨਸ 'ਚ ਨੇ। ਹਾਂਜੀ, ਅਮਰੀਕਾ 'ਚ ਸਾਡਾ ਬਿਜ਼ਨਸ ਹੈਗਾ ਜੀ। ਓਕੇ। ਹਾਂਜੀ, ਆਪਾਂ ਬਿਜ਼ਨਸ ਕਰਦੇ ਹਾਂ। ਤੇ ਜਦੋਂ ਨਵਾਂ ਵਿਆਹ ਹੋਇਆ ਤੇ ਉਦੋਂ ਤੁਸੀਂ ਸਟੈਬਲਿਸ਼ ਸੀਗੇ ਪ੍ਰੋਪਰ? ਹਾਂਜੀ, ਬਿਲਕੁਲ। ਵਿਆਹ ਨੂੰ ਤਾਂ ਸਾਰੇ ਮੈਨੂੰ ਲੱਗਦਾ 9 ਸਾਲ ਹੋਏ ਨੇ, ਤੇ ਮੈਂ ਤਾਂ ਤੁਸੀਂ ਸਾਰੇ ਪੰਜਾਬੀ ਤਾਂ ਮੈਨੂੰ 16-17 ਸਾਲਾਂ ਤੋਂ ਸੁਣੀ ਜਾਂਦੇ ਹੋ। ਤੇ ਜਦੋਂ ਨਵਾਂ ਮੈਰਿਜ ਹੋਈ, ਮੈਂ ਇੱਕ ਨੋਟੀ ਸਵਾਲ ਪੁੱਛਣ ਜਾ ਰਿਹਾ। ਤੇ ਉਸ ਤੋਂ ਬਾਅਦ ਜਿੱਦਾਂ ਹੁਣ ਨਵੀਂ ਕੁੜੀ ਵਿਆਹੀ ਆਪਣੇ ਘਰ ਆਉਂਦੀ ਆ, ਤੇ ਆਪਣੇ ਸਹੁਰੇ ਘਰ ਆਉਂਦੀ ਆ, ਤੇ ਉਦੋਂ ਜਿੱਦਾਂ ਨਨਾਨਾ ਹੁੰਦੀਆਂ ਉਹਨਾਂ ਨੂੰ ਪੂਰਾ ਚਾਅ ਹੋਣਾ ਕਿ ਸਾਡੀ ਭਾਬੀ ਇੱਕ ਸੈਲੀਬ੍ਰਿਟੀ ਹੈ। ਸਾਰੇ ਪਿੰਡ ਨੂੰ ਹੀ ਬੜਾ ਚਾਅ ਸੀ ਜੀ। ਉਹ ਪਿੰਡ ਦੀਆਂ ਗਲੀਆਂ ਹੀ ਸਾਫ਼ ਕਰੀ ਗਏ ਵੀ ਬਿੱਟੀ ਨੇ ਆਉਣਾ। ਤੇ ਸਾਰੇ ਸੱਜ ਕੇ, ਮਤਲਬ ਇੰਨਾ ਸਾਰਾ ਪਿੰਡ ਸਜਿਆ ਹੋਇਆ ਸੀ ਜਦੋਂ ਮੈਂ ਗਈ। ਇੰਨਾ ਬਜ਼ੁਰਗ ਲੇਡੀ ਸਾਰੇ ਇੰਨਾ ਪਿਆਰ ਕਰਦੇ, ਬਸ ਅਸੀਂ ਬਿੱਟੀ ਨੂੰ ਮਿਲਣਾ ਹੈ, ਪਿਆਰ ਕਰਨਾ ਹੈ। ਮਤਲਬ ਬਹੁਤ ਹੀ ਅੱਛਾ, ਬਹੁਤ ਅੱਛਾ ਮਾਹੌਲ ਸੀ, ਬਹੁਤ ਅੱਛਾ ਮਾਹੌਲ ਸੀ। ਤੇ ਉਹ ਮਤਲਬ ਤੁਹਾਡੇ ਹਸਬੰਡ ਨੂੰ ਵੀ ਪ੍ਰਾਊਡ ਹੋਇਆ ਕਿ ਮੈਂ ਇੱਕ ਸੈਲੀਬ੍ਰਿਟੀ ਗੈਸਟ ਜਿਹੜੇ ਇਹ ਤਾਂ ਉਹੀ ਦੱਸ ਸਕਦੇ ਨੇ, ਪਰ ਇੱਦਾਂ ਕਿ ਉਹ ਮੈਨੂੰ ਪਤਾ ਨਹੀਂ ਜੋ ਵੀ ਹੈ ਉਹਨਾਂ ਦੇ ਮਨ ਦੇ ਖਿਆਲਾਤ ਕੀ ਨੇ, ਬਟ ਜੋ ਰਿਸਪੈਕਟ ਮੈਨੂੰ ਉਹਨਾਂ ਨੇ ਦਿੱਤੀ ਹੈ, ਮੈਂ ਕਹਿੰਦੀ ਹਾਂ ਹਰ ਕੁੜੀ ਨੂੰ ਐਸਾ ਸਾਥੀ ਮਿਲੇ। ਔਰ ਮੈਂ ਸਾਰੇ ਮੁੰਡਿਆਂ ਨੂੰ ਵੀ ਕਹਾਂਗੀ ਕਿ ਜੀਵਨ ਸਾਥੀ ਤੇ ਭਰੋਸਾ ਔਰ ਪਿਆਰ ਇਹੀ ਜ਼ਿੰਦਗੀ ਦੀ ਇੱਕ ਅਸਲੀਅਤ ਹੈ। ਤੁਸੀਂ ਕੁਝ ਵੀ ਕਰ ਸਕਦੇ ਹੋ। ਹਾਂਜੀ ਬੇਟੀ ਜੀ, ਬਹੁਤ ਵਧੀਆ ਸਵਾਲ ਦੇ ਜਵਾਬ ਤੁਸੀਂ ਦੇ ਰਹੇ ਹੋ, ਤੇ ਨੋਟੀ ਸਵਾਲ ਦਾ ਜਵਾਬ ਵੀ ਬਹੁਤ ਵਧੀਆ ਦਿੱਤਾ ਤੁਸੀਂ। ਤੇ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਹਾਕੀ ਦੇ ਵੀ ਸ਼ੌਕੀਨ ਸੀਗੇ, ਹਾਕੀ ਵੀ। ਹਾਂਜੀ, ਮੈਨੂੰ ਬਹੁਤ ਇਸ ਗੱਲ ਦਾ ਮਾਣ ਹੈ ਕਿ ਉਹੀ ਗੱਲ ਆ ਜਾਂਦੀ ਕਿ ਤੁਹਾਡੀ ਪਰਵਰਿਸ਼ ਕਿਵੇਂ ਹੋਈ ਹੈ। ਮੇਰੇ ਫਾਦਰ ਇੰਨੇ ਵਧੀਆ ਜਿੱਦਾਂ ਸੋਚ ਦੇ ਮਾਲਕ ਸਨ। ਉਹ ਮੈਂ ਸਬਜੈਕਟ ਰੱਖ ਲਈ ਜੀ, ਸਾਇੰਸ ਰੱਖ ਲਈ ਪੜ੍ਹਨ ਲਈ। ਜਿਵੇਂ ਮੈਂ BSc ਵੀ ਕੀਤੀ ਹੈ ਨਾਨ ਮੈਡੀਕਲ, ਤੇ ਉਹ ਮੈਂ ਜੋ ਸਾਇੰਸ ਵੱਡੀਆਂ ਬੁੱਕਸ ਸੀਗੀਆਂ, ਤੇ ਮੇਰੇ ਫਾਦਰ ਇੱਕਦਮ ਐਂਟਰ ਹੋਏ ਮੇਰੇ ਰੂਮ 'ਚ, ਕਹਿੰਦੇ ਬੇਟਾ ਤੁਸੀਂ ਕੀ ਕਰ ਰਹੇ ਹੋ? ਮੇਰੀਆਂ ਨਵੀਆਂ ਬੁੱਕਸ 'ਤੇ ਮੈਂ ਆਪਣਾ ਨਾਮ ਲਿਖ ਰਹੀ ਹਾਂ। ਕਹਿੰਦੇ ਐਡੀਆਂ ਮੋਟੀਆਂ ਕਿਤਾਬਾਂ ਆਈ, ਤੁਸੀਂ ਕੀ ਸਬਜੈਕਟ ਲੈਣੇ? ਮੈਂ ਕਿਹਾ ਮੈਂ ਮੈਡੀਕਲ ਕਰਨਾ ਡੈਡ। ਕਹਿੰਦੇ ਮੈਂ ਨਹੀਂ ਚਾਹੁੰਦਾ ਤੂੰ ਇੰਨਾ ਪੜ੍ਹੇ ਕਿ ਤੇਰੇ ਐਨਕ ਲੱਗ ਜੇ ਹੁਣੇ। ਫਿਜ਼ੀਕਲੀ ਉਹਨਾਂ ਨੇ ਮੈਨੂੰ ਐਕਟਿਵ ਰੱਖਿਆ। ਉਹ ਚਾਹੁੰਦੇ ਸੀ ਕਿ ਮੈਂ ਜ਼ਰੂਰ ਗੇਮ ਖੇਡਾਂ। ਸਾਨੂੰ ਖੁਦ ਤਿੰਨੋਂ ਭੈਣ ਭਰਾਵਾਂ ਨੂੰ ਲੈ ਕੇ ਜਾਂਦੇ, ਸਾਡੇ NIS ਹੈ ਪਟਿਆਲੇ, ਤੇ ਉੱਥੇ ਉਹਨਾਂ ਨੇ ਲੈ ਕੇ ਜਾਣਾ, ਖੁਦ ਅੰਪਾਇਰਿੰਗ ਵੀ ਕਰਨੀ। ਮੀਨਸ ਉਹ ਫਿਜ਼ੀਕਲ ਐਕਟੀਵਿਟੀ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਸੀ। ਦੈਟਸ ਵਾਈ ਅੱਜ ਤੱਕ ਤੁਸੀਂ ਦੇਖੋ ਨਾ, ਮੈਂ ਸਟੇਜ 'ਤੇ ਸਕਦੀ ਹਾਂ ਤੇ ਮੈਂ ਇੰਨੀ ਫਿਜ਼ੀਕਲੀ ਐਕਟੀਵਿਟੀ ਕੀਤੀ। ਤੇ ਇਸ ਚੀਜ਼ ਲਈ ਮਤਲਬ ਤੁਸੀਂ ਉਹਨਾਂ ਦਾ ਸ਼ੁਕਰਗੁਜ਼ਾਰ। ਹਾਂਜੀ, ਉਹਨਾਂ ਨੇ ਕਿ ਜੇ ਬੰਦੇ ਦੀ ਸਿਹਤ ਸਹੀ ਹੋਊਗੀ ਤਾਂ ਹੀ ਬੰਦਾ ਦਿਮਾਗ ਨਾਲ ਜਾਂ ਪਰਫਾਰਮ ਕਰਨਾ ਜਾਂ ਕੁਝ ਵੀ ਕਰਨਾ, ਸਭ ਨੂੰ ਪਹਿਲਾ ਕੰਮ ਹੈ। ਨਹੀਂ ਤਾਂ ਆਪਾਂ ਪੜ੍ਹਾਈ ਤੇ ਅੱਜ ਕੱਲ੍ਹ ਪੇਰੈਂਟਸ ਕਹਿੰਦੇ ਪੜ੍ਹ ਲਓ ਬੱਚੋ, ਪੜ੍ਹ ਲਓ। ਉਹ ਬੱਚੇ ਵੀ ਅੱਜ ਹੁਣ ਚੱਲ ਪਿਆ ਜੀ, ਲੈਪਟਾਪ ਚੱਲ ਪਿਆ, ਬੱਚਿਆਂ ਨੂੰ ਆਪਾਂ ਗੇਮਸ ਦੇ ਦਿੰਦੇ, ਖੇਡੀ ਜਾਓ। ਬੱਚੇ ਫਿਜ਼ੀਕਲ ਐਕਟੀਵਿਟੀ ਹੈ ਨਹੀਂ, ਘੱਟ ਚੁੱਕੀ ਹੈ। ਬਟ ਮੈਂ ਹਮੇਸ਼ਾ ਇਹ ਚਾਹੁੰਦੀ ਹਾਂ ਕਿ ਬੱਚਿਆਂ ਦੇ ਇੱਕ ਟਾਈਮ ਜ਼ਰੂਰ ਬਣ ਲਓ ਕਿ ਇੰਨੇ ਟਾਈਮ ਤੁਸੀਂ ਮਤਲਬ ਜੋ ਵੀ ਹੈਗਾ ਖੇਡਣਾ ਹੈ। ਹਾਂਜੀ ਹਾਂ, ਕੰਪਿਊਟਰ 'ਤੇ ਰਹਿਣਾ ਹੈ, ਬਟ ਬਾਕੀ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ ਜ਼ਿੰਦਗੀ। ਮੈਂ ਕਈ ਡਾਕਟਰ ਬੰਦੇ ਦੇਖੇ ਜਿਹੜੇ ਆਪ ਵਿਚਾਰੇ ਐਡੇ ਮੋਟੇ ਹੋ ਗਏ, ਉਹਨਾਂ ਦੀ ਬੁਰਾ ਹਾਲਤ ਹੋ ਗਈ ਹੈ, ਬਟ ਪੜ੍ਹ ਕੇ ਸੋ
ਬਹੁਤ ਸਾਰਾ ਵਧੀਆ। ਕੁਝ ਮਤਲਬ ਬੈਲੈਂਸ ਹੈ। ਬੈਲੈਂਸ ਕਰਨਾ ਹਾਂਜੀ ਤੇ ਹੁਣ ਵੀ ਹਾਕੀ ਕਿਤੇ ਖੇਡਦੇ ਹੋ ਜਾਂ ਨਹੀਂ? ਹਾਕੀ ਤਾਂ ਹੁਣ ਟਾਈਮ ਨਹੀਂ ਖੈਰ ਮਿਲਦਾ ਜੀ, ਮੈਂ ਐਵੇਂ ਤੁਹਾਨੂੰ ਦੱਸਾਂ, ਬਟ ਕੋਈ ਵੀ ਫਿਜ਼ੀਕਲ ਐਕਟੀਵਿਟੀ ਮੈਨੂੰ ਕਰਨ ਦਾ ਮੌਕਾ ਮਿਲਦਾ ਹੈ, ਜਿਵੇਂ ਕਿਤੇ ਵੀ ਮਿਲੇ। ਡਾਂਸ ਜਿਮ ਵੀ ਜਾਂ ਸਾਡੀ ਵੈਸੇ ਇੱਕ ਜਿਮ ਡਾਂਸਿੰਗ ਵੀ, ਹਾਂਜੀ ਕਈ ਵਾਰ ਅਮਰੀਕਾ ਜਾਈਦਾ 15 ਦਿਨ ਮੈਂ ਵਿਹਲੀ ਹਾਂ ਤਾਂ ਉੱਥੇ ਮੈਨੂੰ ਹੁੰਦਾ ਵੀ ਮੈਂ ਹੁਣ 2-2 ਘੰਟੇ ਜਾਵਾਂ ਕਿਆ ਕੁਛ ਨਵਾਂ ਕਰਕੇ ਆਵਾਂ। ਅੱਜ ਕੱਲ੍ਹ ਕਿਸ ਤਰ੍ਹਾਂ ਦੀ ਐਕਸਰਸਾਈਜ਼ ਚੱਲ ਰਹੀ ਹੈ, ਜੀ 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 ਉਹ ਮੈਨੂੰ ਅੱਛਾ ਲੱਗਦਾ ਜੀ ਉਹਦੇ ਬਾਰੇ ਜਾਣਨਾ। ਜੀ ਜੀ ਆਪਣੀ ਫਿਟਨੈਸ ਨੂੰ ਅੱਛਾ ਰੱਖਣਾ ਬਹੁਤ ਵਧੀਆ ਗੱਲ ਹੈ ਕਿ ਹਾਂਜੀ, ਤੁਸੀਂ ਲੌਂਗ ਟਾਈਮ ਚੱਲਣਾ, ਬਿਮਾਰੀਆਂ ਤੋਂ ਦੂਰ ਰਹਿਣਾ ਤੇ ਇਹਨਾਂ ਚੀਜ਼ਾਂ ਦਾ ਵੈਸੇ ਹੀ ਮਨ ਖੁਸ਼ ਰਹਿੰਦਾ ਹੈ। ਮਨ ਖੁਸ਼ ਰਹਿੰਦਾ। ਸਪੋਰਟਸ ਤੇ 뮤직 ਦੋਨੋਂ ਮਤਲਬ ਹੁਣ ਤਾਂ ਸਾਰੇ ਲੋਕ ਅਵੇਅਰ ਨੇ, ਸੋ ਅਸੀਂ ਇਸ ਚੀਜ਼ ਨੂੰ ਬੜਾ ਮੈਂ ਪ੍ਰੈਫਰੈਂਸ ਦਿੱਤੀ ਹੈ। ਬਹੁਤ ਸੋਹਣੀਆਂ ਗੱਲਾਂ ਚੱਲ ਰਹੀਆਂ ਨੇ ਸਤਵਿੰਦਰ ਬਿੱਟੀ ਜੀ ਦੇ ਨਾਲ ਤੇ ਆਪਾਂ ਇੱਕ ਲੈਨੇ ਆ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਹੋਰ ਵੀ ਗੱਲਾਂ ਜਾਣਾਂਗੇ ਉਹਨਾਂ ਬਾਰੇ। ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਸਾਡੇ ਨਾਲ ਨੇ ਬਿੱਟੀ ਜੀ ਤੇ ਬਹੁਤ ਹੀ ਸੋਹਣੀਆਂ ਗੱਲਾਂ ਐਸੀ ਇਹਨਾਂ ਕੋਲ ਪੁੱਛੀਆਂ ਨੇ ਤੇ ਹੋਰ ਇਹਨਾਂ ਦੇ ਜੀਵਨ ਬਾਰੇ, ਇਹਨਾਂ ਦੀ ਸਿੰਗਿੰਗ ਲਾਈਨ ਬਾਰੇ ਪੁੱਛਦੇ ਹਾਂ। ਤੇ ਅਗਲਾ ਸਵਾਲ ਆਪਾਂ ਕਰਦੇ ਮੈਮ ਕਿ ਅੱਜ ਕੱਲ YouTube, Facebook ਹਾਂਜੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਇੰਟਰਨੈਟ ਦਾ ਜ਼ਮਾਨਾ ਹੈ। YouTube, Facebook ਤੇ ਉੱਤੇ Twitter ਜਾਂ ਹੋਰ ਕਿੰਨੀਆਂ ਸਾਈਟਸ ਨੇ ਜਾਂ ਕਿੰਨੇ ਐਪਲੀਕੇਸ਼ਨਸ ਨੇ, ਤੇ ਉਹਦੇ ਬਾਰੇ ਤੁਹਾਡਾ ਸਿੰਗਿੰਗ ਲਾਈਨ ਦੇ ਨਾਲ ਰਿਲੇਟਡ ਹੋ ਕੇ ਉਹਦੇ ਬਾਰੇ ਕੀ ਕਹਿਣਾ ਕਿ ਉਹਨਾਂ ਚੀਜ਼ਾਂ ਦੇ ਫਾਇਦੇ ਜਾਂ ਕਿ ਨੁਕਸਾਨ ਹੈ ਸਿੰਗਿੰਗ ਲਾਈਨ 'ਚ? ਨਹੀਂ ਜੀ, ਫਾਇਦੇ ਵੀ ਹੈ। ਜਿਹੜਾ ਹੁਣ ਤੁਸੀਂ ਦੇਖੋ ਕਿ ਮੀਡੀਆ 'ਚ ਜਾਣਾ, ਮੀਡੀਆ ਨੂੰ ਸਾਰਾ ਅਸੀਂ ਇੰਨਾ ਕਾਸਟ ਹੈ ਮੀਡੀਆ ਦੀ, ਤੇ ਹਰ ਬੰਦੇ ਲਈ ਮੁਸ਼ਕਿਲ ਹੈ। ਤੇ ਇਹ ਇੰਨਾ ਈਜ਼ੀ ਹੈ ਜੇ ਤੁਸੀਂ ਕਈ ਵਾਰ ਐਸੀ ਕਿਰਪਾ ਹੋਈ ਹੈ, ਕਈ ਆਰਟਿਸਟ ਹਿੱਟ ਹੋਏ ਨੇ YouTube ਤੇ, ਸੋ ਇਟਸ ਗੁੱਡ। ਚੇਂਜ ਇਜ਼ ਦਾ ਲਾ ਆਫ ਨੇਚਰ, ਬਟ ਚੇਂਜ ਅੱਛੀ ਹੈ। ਤੇ ਠੀਕ ਹੈ, ਕਈ ਚੀਜ਼ਾਂ 'ਚ ਕਹਿੰਦੇ ਹੁਣ ਐਲਬਮਸ ਨਹੀਂ ਵਿਕਦੀਆਂ, ਬਟ ਉਹ ਆਨਲਾਈਨ ਕਾਫੀ ਅਰਨਿੰਗਸ ਹੋ ਜਾਂਦੀਆਂ ਨੇ ਕੰਪਨੀਜ਼ ਨੂੰ। ਥੋੜਾ ਸਾਡੇ ਵਰਗੇ ਜਿਹੜੇ ਆਰਟਿਸਟ ਪਹਿਲਾਂ ਤੋਂ ਚੱਲੇ ਆ, ਸਾਨੂੰ ਥੋੜਾ ਟਫ ਲੱਗਿਆ ਸੀ, ਕਿਉਂਕਿ ਅਸੀਂ ਅੱਜ ਕੱਲ੍ਹ ਦੇ ਬੱਚੇ ਤਾਂ ਫਟਾਫਟ ਫੇਸਬੁੱਕ ਤੇ ਪਾਤਾ ਜਾਂ ਕਿੱਦਾਂ ਜੋ ਵੀ ਹੈ, ਬਟ ਇਟਸ ਗੁੱਡ, ਠੀਕ ਹੈ। ਮਤਲਬ ਤੁਹਾਡਾ ਕਹਿਣ ਦਾ ਮਤਲਬ ਉਹਦੇ ਫਾਇਦੇ ਵੀ ਆ। ਤੇ ਜਿੱਦਾਂ ਹੁਣ ਅੱਜ ਕੱਲ੍ਹ ਕੀ ਹੁੰਦਾ ਕਿ ਇੱਕ ਟਰੈਕ ਆਇਆ, ਸਿੰਗਲ ਟਰੈਕ ਕਿਸੇ ਨਵਾਂ ਸਿੰਗਰ ਲਾਂਚ ਹੁੰਦਾ ਤੇ ਕਈ ਵਾਰੀ ਕੀ ਉਹਨੂੰ ਗਾਉਣਾ ਵੀ ਨਹੀਂ ਆਉਂਦਾ ਹੁੰਦਾ, ਲੋਕ ਪਸੰਦ ਵੀ ਨਹੀਂ ਕਰਦੇ ਉਹਦਾ ਸੌਂਗ, ਤੇ ਉਹ ਕੀ ਕਰਦੇ ਨੇ ਕਿ YouTube ਦੇ ਉੱਤੇ ਫੇਕ ਵਿਊ ਕਰਾ ਲੈਂਦੇ ਨੇ। ਉਹ ਪਤਾ ਕੀ ਹੈ, ਉਹ ਤਾਂ ਪਤਾ ਲੱਗ ਹੀ ਜਾਂਦਾ ਹੈ ਜੀ। ਇਹ ਵੈਸੇ ਇਹ ਗੱਲਾਂ ਹੁਣ ਦੇਖੋ, ਆਪਣੇ ਜਿਹੜੇ ਪੰਜਾਬੀ ਲੋਕ ਨੇ, ਵੈਸੇ ਤਾਂ ਆਪਾਂ ਭੋਲੇ ਲੋਕ ਆ, ਹੈ ਨਾ, ਦਿਮਾਗ ਤਾਂ ਅਸੀਂ ਬਾਅਦ 'ਚ ਹੀ ਸੋਚਦੇ ਹਾਂ, ਚਾਹੇ ਸੋਚਣ ਵਾਲੀ ਗੱਲ ਸੀਗੀ, ਪਰ ਬਹੁਤ ਦਿਲੋਂ ਅਸੀਂ ਫੈਸਲੇ ਲੈਂਦੇ ਹਾਂ। ਮੈਂ ਖੁਦ ਵੀ ਲੈਂਦੀ ਹਾਂ, ਪਰ ਇਹ ਹੈ ਕਿ ਅਸਲੀਅਤ ਸਾਹਮਣੇ ਆ ਜਾਂਦੀ ਹੈ। ਹੁਣ ਆਪਾਂ ਕਿੰਨੀ ਕੁ ਵਾਰ ਇਹ ਚੀਜ਼ ਕਰ ਲਾਂਗੇ, ਇਹ ਕਿਹੜਾ ਇੱਕ ਦਿਨ ਦੀ ਗੱਲ ਹੈ। ਤੇ ਜੇ ਤੁਸੀਂ ਲੌਂਗ ਟਾਈਮ ਮਾਰਕੀਟ 'ਚ ਤੁਸੀਂ ਚੱਲਣਾ ਹੈ, ਲੋਕ ਤੁਹਾਨੂੰ ਪਿਆਰ ਤਾਂ ਹੀ ਦੇਣਗੇ, ਸਟੇਜਾਂ 'ਤੇ ਵੀ ਜਾਣਾ ਹੈ, ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਤੁਹਾਡੇ 'ਚ ਕੀ ਦਮ ਹੈ ਜੀ। ਕਿਉਂਕਿ ਅੱਜ ਕੱਲ ਤਾਂ ਮਾਰਕੀਟ 'ਚ ਇਹ ਸਮਝ ਜਾਂਦਾ ਜਿਹਦੇ YouTube ਵਿਊਜ਼ ਜ਼ਿਆਦਾ ਨੇ ਉਹ ਸਟਾਰ ਹੈ। ਨਹੀਂ ਐਸਾ ਕੋਈ ਗੱਲ ਨਹੀਂ, ਇਹ ਵੈਸੇ ਇੱਕ ਦੂਜੇ ਨੂੰ ਦਿਖਾਵਾ ਹੀ ਹੈ ਵਿਊਜ਼ ਦਾ, ਇਹਦਾ ਕੋਈ ਵੱਡੀ ਗੱਲ ਨਹੀਂ। ਮੈਂ ਇਸ ਨੂੰ ਉਹਦੇ ਇੰਨੇ ਕਰਾਏ ਆ, ਉਹਦੇ 1 ਮਿਲੀਅਨ ਹੋ ਗਿਆ ਤੇ ਮੈਂ 2 ਮਿਲੀਅਨ ਕਰਵਾ ਲਾਂ, ਮੈਂ ਕਹਿੰਦੀ ਮੇਰੇ ਸਭ ਤੋਂ ਘੱਟ ਹੋਣੇ ਆ ਵਿਊਜ਼। ਮੈਂ ਕਿਉਂਕਿ ਮੈਂ ਕਦੇ ਵੀ ਇਸ ਚੀਜ਼ ਨੂੰ ਬੜਾ ਹਾਲੇ ਤੱਕ ਪ੍ਰੈਫਰ ਨਹੀਂ ਸੀ ਕਰਦੀ ਕਿ ਮੈਂ ਠੀਕ ਹੈ ਜਿਹਨੇ ਸਡਨਲੀ ਦੇਖ ਲਿਆ ਗਾਣਾ, ਕਿਉਂਕਿ ਸਾਰਿਆਂ ਦੀ ਇੰਨੀ ਬਿਜ਼ੀ ਲਾਈਫ ਹੈ, ਬੜਾ ਕੁਛ ਹੈ। ਫੇਸਬੁੱਕ ਯੂਜ਼ ਕਰਦੇ ਹੋਗੇ? ਬਹੁਤ ਘੱਟ। ਹਾਂਜੀ, ਸੈਲਫੀ ਨਹੀਂ ਪਾਈ ਜਾਂਦੀ ਨਹੀਂ, ਹਾਂ ਥੋੜਾ ਬਹੁਤਾ ਕਦੇ ਪਾਈ ਹੈ ਜੀ, ਬਟ ਇਹ ਨਹੀਂ ਕਿ ਮੈਂ ਉਹਦੇ ਲਈ ਸ਼ਦੈਨ ਨਹੀਂ ਹਾਂ। ਹਲੋ ਕਮ ਜਿੱਦਾਂ ਹੁਣ 24 ਘੰਟੇ ਮੈਂ ਦੇਖਿਆ ਅੱਜ ਕੱਲ੍ਹ ਬੱਚੇ ਉਹੀ ਕਰੀ ਜਾਣਾ, ਕਦੇ ਦਾ ਮੀਨਸ ਮੈਨੂੰ ਵੇਸਟੇਜ ਆਫ ਟਾਈਮ ਵੀ ਲੱਗਦਾ ਕਿ ਮੈਨੂੰ ਲੱਗਦਾ ਮੈਂ ਕੰਸਨਟਰੇਟ ਕਰਨਾ ਹੈ ਕਿ ਮੈਂ ਕੀ ਕਰਨਾ ਹੈ। ਇਹ ਵੀ ਜ਼ਰੂਰੀ ਹੈ, ਬਟ ਤੁਹਾਡੇ ਕੋਲ ਕੁਝ ਹੋਣਾ ਚਾਹੀਦਾ ਨਵਾਂ ਪਾਉਣ ਲਈ। ਸਹੀ ਗੱਲ। ਇਹ ਨਹੀਂ ਕਿ ਅੱਜ ਮੈਂ ਇੱਥੇ ਘੁੰਮ ਰਿਹਾ, ਅੱਜ ਮੈਂ 에ਅਰਪੋਰਟ ਤੇ ਖੜੇ ਹਾਂ ਜੀ, ਅੱਜ ਮੈਂ ਆਹ ਡਰੈਸ ਪਾਈ ਹੈ ਜੀ, ਮੈਨੂੰ ਇਹ ਚੀਜ਼ ਮੈਨੂੰ ਅੱਛੀ ਲੱਗਦੀ। ਮੈਨੂੰ ਲੱਗਦਾ ਕਿ ਕੁਛ ਨਵਾਂ ਹੋਵੇ, ਤੁਸੀਂ ਜ਼ਰੂਰ ਇਸ ਮੀਡੀਆ ਦਾ ਯੂਜ਼ ਕਰੋ। ਕੁਝ ਕਰ ਰਹੇ ਹੋ ਤੁਸੀਂ, ਪ੍ਰੋਜੈਕਟ ਆ ਰਿਹਾ ਹੋ ਜਾਂ ਤੁਸੀਂ ਨਵੀਂ ਐਕਟੀਵਿਟੀ ਕਰ ਰਹੇ ਹੋ, ਉਹਦੇ ਬਾਰੇ ਪਾਉਣਾ। ਇਹ ਅੱਛੀ ਚੀਜ਼ ਲਈ ਯੂਜ਼ ਕਰੋ ਤੁਸੀਂ। ਹੁਣ ਅੱਗੇ ਹੋ ਸਕਦਾ ਦੇਖੋ ਇੰਟਰਨੈਸ਼ਨਲ ਲੈਵਲ ਤੇ ਇਹਦਾ ਇੰਨਾ ਮਿਸਯੂਜ਼ ਵੀ ਹੋ ਜਾਂਦਾ ਹੈ ਕਿ ਫਿਰ ਇਹ ਚੀਜ਼ਾਂ ਹੋ ਸਕਦਾ ਕੁਛ ਇਹਦਾ ਦੀ ਐਕਟੀਵਿਟੀ ਬੰਦ ਹੋ ਜਾਏ ਜਾਂ ਘਟਾਈ ਜਾਵੇ ਵਰਲਡ ਵਾਈਡ। ਸਹੀ ਗੱਲ। ਪਰ ਮੈਂ ਇਹ ਚਾਹੂੰਗੀ ਕਿ ਇਹਦਾ ਅੱਛੇ ਤਰੀਕੇ ਨਾਲ ਯੂਜ਼ ਹੋਵੇ। ਬਹੁਤ ਵਧੀਆ। ਹਾਂਜੀ ਜੀ। ਆਪਾਂ ਹੁਣ ਫਿਰ ਥੋੜਾ ਜਿਹਾ ਉਧਰ ਆਉਂਦੇ ਆ ਸਿੰਗਿੰਗ ਲਾਈਨ ਵੱਲ ਤੁਹਾਡੇ। ਕਿ ਫਸਟ ਤੁਸੀਂ ਦੱਸਿਆ ਕਿ ਟੇਪ ਆਈ ਤੇ ਉਹ ਇਦਾਂ ਚਲੀ ਗਈ ਹੈ ਨਾ, ਕਿ ਕਿਉਂਕਿ ਨਵੇਂ ਹੁੰਦਾ ਕਿ ਬੰਦੇ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਉਹਦਾ ਆਵਾਜ਼ ਵੀ ਬੱਚਿਆਂ ਦੀ ਆਵਾਜ਼ ਬੱਚਿਆਂ ਵਾਲੀ। ਹਾਂਜੀ ਹਾਂਜੀ। ਉਸ ਤੋਂ ਬਾਅਦ ਕਿਹੜਾ ਫਸਟ ਗਾਣਾ ਹਿੱਟ ਹੋਇਆ ਜਿਹਦੇ ਨਾਂ ਨਾਲ ਕਿ ਲੋਕ ਕਹਿਣ ਲੱਗੇ ਹਾਂਜੀ ਇਹਨਾਂ ਦਾ ਉਹ ਗਾਣਾ ਆਇਆ ਸੀਗਾ, ਇਹ ਸਤਵਿੰਦਰ ਬਿੱਟੀ ਦਾ ਗਾਣੇ ਤਾਂ ਜੀ ਕਈ ਹਿੱਟ ਸੀਗੇ, ਜਿਵੇਂ ਫਸਟ
ਕਿਹੜਾ? ਫਸਟ ਕਿਹੜੀ ਇੱਕ tape ਮੇਰਾ ਸੀ? ਸੀਗਾ ਜੀ, ਗਾਣਾ ਕਾਫੀ ਚੱਲਿਆ ਸੀਗਾ, ਨੀ ਮੁੰਡਾ ਬਾਹਰ ਗਿਆ ਨੱਚਦੀ ਦੇ ਸਿਰੋਂ ਪਤਾਸੇ। ਜੀ ਉਹ ਅਸੀਂ ਇੰਨੇ ਸ਼ੋਅ ਸੀਗੇ, ਕਈ ਲੋਕ ਤਾਂ ਪਤਾਸੇ ਵੀ ਵਾਰਨ ਲੱਗ ਗਏ ਸੀ। ਕੀ ਬਾਤ। ਸੋ ਹਾਂਜੀ, ਇੱਕ ਵਾਰ ਤਾਂ ਸਾਡੀ ਸਟੇਜ ਤੇ ਪਤਾਸੇ ਹੀ ਪਤਾਸੇ, ਅਸੀਂ ਮਤਲਬ ਇੰਨੇ ਉਹ ਲੋਕ ਅੱਛੇ ਸੀਗੇ। ਸੋ ਇਸ ਤਰ੍ਹਾਂ ਕਈ ਗਾਣੇ ਮੇਰੇ ਅੱਛੇ ਅੱਗੇ ਆਉਂਦੇ ਰਹੇ, ਬਟ ਹੋਰ ਜ਼ਿਆਦਾ ਜਿਹੜਾ ਬਿਗ ਹਿੱਟ ਹੋਇਆ ਸੀ 10 ਭਾਬੀਆਂ ਨੀ ਮੁੰਡਾ ਕਿਹੜੇ ਪਿੰਡ ਦਾ, ਉਹ ਜਿਵੇਂ ਸ਼ਮਸ਼ੇਰ ਸੰਧੂ ਜੀ ਇਹ ਨਿਊ ਈਅਰ ਦੇ ਸ਼ੋਜ਼ ਬਣਾਉਂਦੇ ਸੀਗੇ ਜੀ, ਉਸ ਵੇਲੇ ਬੜਾ ਇਹਨਾਂ ਦਾ ਜ਼ਿਆਦਾ ਹੁੰਦਾ ਸੀਗਾ ਸ਼ੋਜ਼ ਦਾ, ਕਿ ਹਰ ਸਾਲ ਨਵੇਂ ਸਾਲ ਤੇ ਨਵੇਂ ਸਾਲ ਦਾ ਸ਼ੋਅ ਬਣਨਾ program ਹੈ। ਹੁੰਦਾ ਸੀ, ਜੀ। ਤੇ ਲੱਕੀਲੀ ਮੈਨੂੰ ਉਹ ਚਾਂਸ ਮਿਲਿਆ, ਉਹਨਾਂ ਨੇ ਦਿੱਤਾ, ਤੇ ਉਹ ਗਾਣਾ ਮੇਰਾ ਬਹੁਤ ਹਿੱਟ ਹੋਇਆ 10 ਭਾਬੀ। ਇਹ ਤਾਂ ਹੈ, ਅਸੀਂ ਵੀ ਅੱਜ ਵੀ ਸੁਣਦੇ ਨੇ ਲੋਕ, ਅਸੀਂ ਵੀ ਸੁਣਦੇ ਆ, ਤੇ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਦੱਸਿਆ। ਹਾਂਜੀ, ਔਰ ਫਿਰ ਕਬੂਤਰ ਚੀਨਾ, ਦਸਨਾ ਪਟੋਲਾ ਬਣ ਕੇ ਇਹ ਨਿਊ ਈਅਰ ਦਾ ਇੱਕ ਐਸਾ ਫਿਰ ਚੱਲ ਪਿਆ ਕਿ ਇਹ ਫਿਰ ਟੌਪ ਤੇ ਲੈ ਗਿਆ। ਫਿਰ ਉਹ ਇਨ ਬਿਟਵੀਨ ਧਨਤੇਰੀ ਸਿੱਖੀ ਦਾ ਤਾਂ ਫਿਰ ਬਹੁਤ ਵੱਡਾ ਕੰਮ ਹੋ ਗਿਆ ਸੀ। ਸਹੀ ਹੈ, ਹਾਂਜੀ, ਬਹੁਤ ਇਸ ਜ਼ਿਆਦਾ ਤਰ੍ਹਾਂ ਸੁਪਰ ਹਿੱਟ, ਉਹਨੂੰ ਸੁਪਰ ਡੁਪਰ ਹਿੱਟ। ਅੱਜ ਵੀ ਮਤਲਬ ਪੂਰੀ ਦੀ ਪੂਰੀ ਟੇਪ ਹੀ ਉਹਦੇ ਸਾਰੇ ਜਿੰਨੇ ਵੀ ਸ਼ਬਦ ਤੁਸੀਂ ਗਾਏ ਨੇ ਉਹ ਸਾਰੇ ਸੁਣਨਯੋਗ ਨੇ, ਸਾਰੇ ਸੁਣਦੇ ਨੇ। ਹਾਂਜੀ ਹਾਂਜੀ, ਥੈਂਕ ਯੂ ਜੀ, ਬਸ ਟਰਾਈ ਕੀਤੀ ਹੈ, ਕਰੀ ਜਾ ਰਹੇ ਹਾਂ। ਤੇ ਉਸ ਟਾਈਮ ਸਿਲੈਕਸ਼ਨ ਦਾ, ਜਿੱਦਾਂ ਤੁਸੀਂ ਗੀਤ ਸ਼ਮਸ਼ੇਰ ਸੰਧੂ ਜੀ ਦਾ ਨਾਮ ਲਿਆ, ਬਹੁਤ ਵੱਡੇ ਰਾਈਟਰ ਨੇ, ਬਹੁਤ ਉਮਦਾ ਉਹਨਾਂ ਦੀ ਕਲਮ ਹੈ, ਤੇ 21 ਰਾਈਟਰ ਕੋ ਤੁਸੀਂ ਸੌਂਗਸ ਸਾਰੇ ਲਿਖਾਉਂਦੇ ਸੀ ਜਾਂ ਨਵੇਂ ਬੰਦੇ ਜਿੱਦਾਂ ਅੱਜ ਵੀ ਐਸਾ ਤੁਸੀਂ? ਮੈਂ ਕੁਛ ਨਹੀਂ ਜੀ, ਕਈ ਲੋਕ ਇਹ ਗੱਲੋਂ ਗੁੱਸੇ ਵੀ ਹੋ ਜਾਂਦੇ ਸੀ ਰਾਈਟਰ ਮੇਰੇ ਨਾਲ, ਉਹਨਾਂ ਨੂੰ ਲੱਗਦਾ ਸੀ ਕਿ ਤੁਸੀਂ ਸਾਰੇ ਹੀ ਮੇਰੇ ਗੀਤ ਗਾਓ ਜਾਂ ਕਿੱਦਾਂ। ਮੈਂ ਕਿਹਾ ਪਲੀਜ਼ ਮੈਨੂੰ ਕਿਸੇ ਬੰਦਿਸ਼ 'ਚ, ਕਿ ਮੇਰਾ ਸੁਭਾਅ ਸੀ ਜੀ ਪਹਿਲਾਂ ਤੋਂ ਕਿ ਬੰਦਿਸ਼ 'ਚ ਮਤਲਬ ਮੈਨੂੰ ਅੱਛਾ ਨਹੀਂ ਸੀ ਲੱਗਦਾ, ਮੈਨੂੰ ਲੱਗਦਾ ਸੀ ਆਜ਼ਾਦੀ ਹੋਣੀ ਚਾਹੀਦੀ ਹੈ ਹਰ ਫੈਸਲਾ ਲੈਣ ਦੀ। ਤੇ ਇਸੇ ਤਰ੍ਹਾਂ ਗੀਤਾਂ ਦੀ ਚੋਣ ਨੂੰ ਲੈ ਕੇ ਹੀ, ਜੇ ਮੈਂ ਕਿਸੇ ਦੇ ਕਈ ਗੀਤ ਗਾ ਰਹੀ ਹਾਂ ਤਾਂ ਵੀ ਨਹੀਂ ਮੈਨੂੰ ਚੰਗਾ ਲੱਗਦਾ ਸੀ, ਮੈਨੂੰ ਅੱਛਾ ਲੱਗਣਾ ਵੀ ਉਹ ਜ਼ਰੂਰੀ ਹੈ, ਨਹੀਂ ਮੈਨੂੰ ਲੱਗਦਾ ਸੀ। ਤੇ ਇਹ ਵੀ ਨਹੀਂ ਜ਼ਰੂਰੀ ਜੀ, ਕੋਈ ਵੀ ਰਾਈਟਰ, ਕੋਈ ਨਵਾਂ ਕੋਈ ਪੁਰਾਣਾ, ਕਿਸੇ ਦਾ ਵੀ ਕੰਮ ਅੱਛਾ ਹੋ ਸਕਦਾ ਹੈ। ਮੈਨੂੰ ਲੱਕੀਲੀ ਮੈਨੂੰ ਕੋਈ ਅੱਛਾ ਗਾਣਾ ਕੋਈ ਨਵਾਂ ਮੁੰਡਾ ਦੇ ਸਕਦਾ ਹੈ। ਸੋ ਇਸ ਇਹ ਬੰਦਿਸ਼ 'ਚ ਨਹੀਂ, ਮਤਲਬ ਇਦਾਂ ਦੀ ਕੋਈ ਬਾਉਂਡੇਸ਼ਨ ਨਹੀਂ ਕਿ ਆਪਾਂ ਇੱਕ ਕਿਸੇ ਰਾਈਟਰ ਨੇ ਵੀ ਮੈਨੂੰ ਨਹੀਂ ਇਦਾਂ ਕਦੇ ਕਿਹਾ, ਕਿਉਂਕਿ ਉਹਨਾਂ ਨੂੰ ਮੇਰਾ ਸੁਭਾਅ ਪਤਾ ਲੱਗ ਜਾਂਦਾ ਵੀ ਇਹ ਜਿੱਥੋਂ ਵੀ ਕੁਝ ਅੱਛਾ ਮੈਨੂੰ ਮਿਲਿਆ। ਤੇ ਕਈ ਨਾਮਵਰ ਲੋਕ ਸਨ ਜਿਨ੍ਹਾਂ ਦੇ ਮੈਂ ਗੀਤ ਗਾਏ, ਜੀ, ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ। ਉਹਨਾਂ ਨੇ ਮੇਰੀ ਇੱਕ ਮਤਲਬ ਵਾਰ ਕਹਿਣ ਤੇ ਮੈਨੂੰ ਅੱਛੇ ਗੀਤ ਦਿੱਤੇ ਔਰ ਮੈਂ ਗਾਇਆ ਜੀ। ਬਹੁਤ ਵਧੀਆ ਦੱਸਿਆ ਤੁਸੀਂ ਕਿ ਬਾਉਂਡੇਸ਼ਨ ਦੇ ਵਿੱਚ ਜਾਂ ਨਵੇਂ ਬੰਦੇ ਨੂੰ ਵੀ ਮੌਕਾ ਦੇਣਾ ਚਾਹੀਦਾ। ਅੱਜ ਦੇ ਟਾਈਮ ਦੇ ਵਿੱਚ ਵੀ ਬਹੁਤ ਸਾਰੇ ਰਾਈਟਰਸ ਨੇ, ਨਵੇਂ ਰਾਈਟਰਸ ਦੇ ਤੁਹਾਨੂੰ ਕਾਲਸ ਆਉਂਦੀਆਂ ਹੋਣਗੀਆਂ? ਬੜੀ ਆਉਂਦੀ ਹੈ ਜੀ, ਪਰ ਮੈਂ ਬਹੁਤ ਕੋਸ਼ਿਸ਼ ਇੱਕ ਤਾਂ ਵੈਸੇ ਹੁਣ ਇਹ ਤਾਂ ਹੈ ਕਿ ਗੀਤ ਅਸੀਂ ਘੱਟ ਬਣਾ ਰਹੇ ਹਾਂ ਜੀ, ਬਿਕੋਜ਼ ਕਾਸਟ ਬੜੀ ਲੈਵਲ ਤੇ ਚੇਂਜ ਹੋ ਗਿਆ ਸਿਸਟਮ ਸਾਰਾ, ਤੇ ਉਹ ਗੀਤ ਬਹੁਤ ਆਉਂਦੇ ਨੇ, ਇਸ ਕਰਕੇ ਗੀਤ ਹੀ ਘੱਟ ਬਣਦੇ ਨੇ, ਤੇ ਕੰਪੀਟੀਸ਼ਨ ਜ਼ਿਆਦਾ ਹੋ ਚੁੱਕਿਆ, ਗੀਤ ਤੇ ਇਨਵੈਸਟ ਕਾਫੀ ਜ਼ਿਆਦਾ ਹੁੰਦਾ ਹੈ। ਪਰ ਅਸੀਂ ਨਵੇਂ ਬਹੁਤ ਰਾਈਟਰਸ ਨੂੰ ਮੈਂ ਗਾ ਰਹੀ ਹਾਂ। ਜੀ ਜੀ, ਬਹੁਤ ਅੱਛੀ ਗੱਲ ਹੈ। ਤੇ ਮੈਡਮ ਮੈਨੂੰ ਨਵੀਂ ਹੁਣੇ ਨਿਊਜ਼ ਇੱਕ ਮਿਲੀ ਹੈ, ਤਾਜ਼ਾ ਖਬਰ, ਕਿ ਤੁਸੀਂ ਪਹਿਲਾਂ ਇੱਕ ਸਪੋਰਟਸਮੈਨ ਵੀ ਹੋ, ਇੱਕ ਸਿੰਗਰ ਵੀ ਹੋ, ਇੱਕ ਵਾਈਫ ਵੀ ਹੋ, ਇੱਕ ਬੇਟੀ ਵੀ ਹੋ, ਤੇ ਹੁਣ ਤੁਸੀਂ ਰਾਜਨੀਤੀ ਦੇ ਵਿੱਚ ਪੈਰ ਰੱਖ ਰਹੇ ਹੋ। ਹਾਂਜੀ, ਇਹ ਜੀ ਮਨ ਤਾਂ ਸ਼ੁਰੂ ਤੋਂ ਤੁਹਾਨੂੰ ਦੱਸਿਆ ਜਿਵੇਂ ਪਰਵਰਿਸ਼ ਹੋਈ ਹੈ, ਕੁਝ ਕਰ ਗੁਜ਼ਰਨ ਦੀ ਆਪਣੇ ਦੇਸ਼ ਲਈ ਤਮੰਨਾ ਹੁੰਦੀ ਹੈ। ਤੁਸੀਂ ਜਦੋਂ ਗੀਤ ਗਾਉਂਦੇ ਹੋ, ਛੋਟੇ ਹੁੰਦੇ ਮੇਰਾ ਇੱਕ ਗੀਤ ਬੜਾ ਪਪੂਲਰ ਹੁੰਦਾ ਸੀਗਾ ਸਕੂਲਾਂ ਕਾਲਜਾਂ 'ਚ, ਜਿਹਨੇ ਕਈ ਪ੍ਰਾਈਜ਼ ਦਿੱਤੇ, ਜੁਗ ਜੁਗ ਜੀਵੇ ਦੇਸ਼ ਮੇਰਾ, ਮੈਂ ਇਸ ਤੋਂ ਵਾਰੀ ਜਾ, ਕਿਸਾਨਾਂ ਫੌਜੀ ਜਵਾਨਾਂ ਉੱਤੇ ਦੇਸ਼ ਮੇਰੇ ਨੂੰ ਮਾਣ। ਸੋ ਜਦੋਂ ਇਹ ਗੱਲਾਂ ਚੱਲਦੀਆਂ ਮੈਂ ਦਿਲੋਂ ਹੀ ਗਾਇਆ, ਤੇ ਮੇਰੇ ਦੇ ਅੰਦਰ ਬਲਬਲੇ ਤਾਂ ਉੱਠਦੀ ਰਹਿੰਦੀ ਸੀ ਵੀ ਕੁਝ ਕਰਨਾ, ਪਰ ਕਈ ਵਾਰੀ ਸਬੱਬ ਨਹੀਂ ਬਣਦਾ। ਤੇ ਪਿਛਲੇ ਥੋੜ੍ਹੇ ਜਿਹੇ ਸਮੇਂ ਵਿੱਚ ਇੱਕ ਸਬੱਬ ਬਣਿਆ, ਮੇਰਾ ਅਚਾਨਕ ਮੁਲਾਕਾਤ ਹੋਈ ਕੈਪਟਨ ਅਮਰਿੰਦਰ ਸਿੰਘ ਜੀ ਨਾਲ। ਸੋ ਜਦੋਂ ਜਿਉਂ ਮੈਂ ਵੀ ਮਤਲਬ ਜ਼ਿਆਦਾ ਕਦੇ ਉਹਨਾਂ ਬਾਰੇ ਧਿਆਨ ਨਹੀਂ ਸੀ ਦਿੱਤਾ, ਜਾਂ ਜਿਵੇਂ ਤੋਂ ਅਸੀਂ ਸਾਰੇ ਆਪਾਂ ਸੁਣਦੇ ਹਾਂ ਇਸੇ ਤਰ੍ਹਾਂ ਮੇਰੇ ਤੇ ਪ੍ਰਭਾਵ ਸੀ ਵੀ ਠੀਕ ਹੈ ਹੁੰਦੇ ਆ ਲੋਕ ਪੋਲੀਟੀਕਲ ਇਹ। ਪਰ ਜਦੋਂ ਮੈਂ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਵਿਚਾਰ ਸੁਣੇ, ਉਹਨਾਂ ਨਾਲ ਮੈਨੂੰ ਥੋੜ੍ਹਾ ਜਿਹਾ ਮੌਕਾ ਮਿਲਿਆ ਗੱਲਬਾਤ ਕਰਨ ਦਾ, ਮਤਲਬ ਰੀਅਲੀ ਮੈਂ ਇੰਨਾ ਇੰਪ੍ਰੈਸ ਹੋਈ, ਔਰ ਮੈਨੂੰ ਇੱਕ ਲੱਗਿਆ ਕਿ ਇਸ ਟੀਮ 'ਚ ਸ਼ਾਮਲ ਹੋ ਕੇ ਸ਼ਾਇਦ ਮੈਂ ਵੀ ਆਪਣੇ ਪੰਜਾਬ ਦੇ ਕਿਸੇ ਕੰਮ ਆ ਸਕਾਂ। ਇਹ ਮੇਰੀ ਸੋਚ ਹੈ, ਅੱਗੇ ਪਰਮਾਤਮਾ ਦੱਸੇਗਾ ਕਿ ਕਿਸ ਤਰ੍ਹਾਂ ਦਾ ਰਾਹ ਮੇਰੇ ਲਈ ਬਣਦਾ ਹੈ, ਪਰ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਕਿ ਜਿੱਥੇ ਵੀ ਖੜ੍ਹ ਜਾ, ਕਿਉਂਕਿ ਕੈਪਟਨ ਸਾਹਿਬ ਜਿੱਥੇ ਖੜ੍ਹੇ ਨੇ ਮੁੱਦਿਆਂ 'ਤੇ ਉਸੇ ਚੀਜ਼ ਦਾ ਮੈਂ ਰਿਗਾਰਡ ਕਰਦੀ ਹਾਂ। ਔਰ ਜਿੱਥੇ ਤੁਹਾਡੀ ਇਹ ਭੈਣ ਕਹਿ ਲਓ ਧੀ, ਜਿੱਥੇ ਵੀ ਤੁਹਾਡੀ ਇਹ ਭੈਣ ਖੜੂਗੀ ਤਾਂ ਤੁਹਾਨੂੰ ਵੀ ਮਾਣ ਹੋਊਗਾ। ਇਹ ਕੋਸ਼ਿਸ਼ ਮੇਰੀ ਜ਼ਰੂਰ ਪਰਮਾਤਮਾ ਅੱਗੇ ਮੈਂ ਦੁਆ ਕਰੂੰਗੀ। ਤੁਹਾਨੂੰ ਬਹੁਤ ਮੁਬਾਰਕਾਂ ਵੀ ਨੇ ਇਸ ਵੱਲੋਂ। ਥੈਂਕ ਯੂ। ਕਿਉਂਕਿ ਪਾਰਟੀ ਕੋਈ ਵੀ ਹੋਵੇ, ਗੱਲ ਹੁੰਦੀ ਹੈ ਕੰਮ ਕਰਨ ਵਾਲਾ ਚੰਗਾ ਮਾੜਾ ਤਾਂ ਇਨਸਾਨ ਹੈ ਜੀ, ਬੰਦੇ ਦੀ ਗੱਲ ਹੁੰਦੀ ਹੈ ਕਿ ਬੰਦਾ ਚੰਗਾ। ਹਾਂਜੀ ਹਾਂਜੀ, ਡਾਕਟਰ ਮਨਮੋਹਨ ਸਿੰਘ ਜੀ ਨੂੰ ਆਪਾਂ ਕੋਈ ਬੰਦਾ ਨਹੀਂ ਮਤਲਬ ਨਿੰਦ ਨਹੀਂ ਸਕਦੇ। ਸੋ ਮੈਂ ਇਹਨਾਂ ਲੋਕਾਂ ਦਾ ਸਤਿਕਾਰ ਕਰਦੀ ਹਾਂ, ਔਰ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਮੈਨੂੰ
ਮੌਕਾ ਮਿਲਿਆ ਹੈ, ਇਸ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਅੱਗੇ ਆ ਕੇ ਤੁਸੀਂ ਕੰਮ ਕਰੋ। ਔਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿੱਦਾਂ ਤੁਸੀਂ ਹਾਂਜੀ। ਐਜ਼ ਐਨ ਕੈਂਡੀਡੇਟ ਤੁਸੀਂ ਇਹ ਇਲੈਕਸ਼ਨ ਪਾਰਟੀ ਦੀ ਮਰਜ਼ੀ ਹੈ ਜੀ। ਮੈਂ ਜੋ ਮੇਰੇ ਲਈ ਉਹਨਾਂ ਦਾ ਆਰਡਰ ਹੋਊਗਾ ਕੈਪਟਨ ਸਾਹਿਬ ਦਾ ਜਾਂ ਸਾਰੀ ਪਾਰਟੀ ਦਾ, ਉਹ ਮੈਂ ਫੋਲੋ ਕਰੂੰਗੀ। ਮੇਨ ਮੁੱਦਾ ਹੈ ਨਹੀਂ ਵੀ ਲੜਦੇ ਆਪਾਂ ਤੇ ਆਪਾਂ ਪਾਰਟੀ ਦੇ ਨਾਲ ਸਪੋਰਟ ਹੋਊਗੀ ਪੂਰੀ। ਹਾਂਜੀ, ਮੇਨ ਮੁੱਦਾ ਹੈ ਕਿ ਮੇਰਾ ਪੰਜਾਬ ਜਿਹਦੇ ਨਾਲ ਅਸੀਂ ਇੰਨੇ ਜੁੜੇ ਹੋਏ ਹਾਂ, ਅਸੀਂ ਹੁਣ ਹਰ ਇੱਕ ਦਿਲ ਇਹ ਸਮਝਦਾ ਹੈ ਜਿਹਨੇ ਇੱਥੇ ਜਨਮ ਲਿਆ ਹੈ। ਇਹ ਸੁੱਚੇ ਮੋਤੀਆਂ ਵਰਗੀ ਧਰਤੀ ਮੈਂ ਇਹਨੂੰ ਸੋਚਦੀ ਹੁੰਦੀ ਹਾਂ। ਇਸ ਧਰਤੀ ਨਾਲ ਸਾਡਾ ਪਿਆਰ ਹੈ, ਹਰ ਪੰਜਾਬੀ ਦਾ ਪਿਆਰ ਹੈ ਤੇ ਇਹਦੇ ਲਈ ਕੁਝ ਅੱਛਾ ਕੀਤਾ ਜਾਵੇ। ਕੀ ਬਾਤ ਹੈ। ਹਾਂਜੀ, ਤੇ ਇਹਦੇ ਵਿੱਚ ਜਿੱਦਾਂ ਹੁਣ ਤੁਸੀਂ ਪੋਲੀਟੀਕਲ ਲਾਈਨ ਦੇ ਵਿੱਚ ਆ ਰਹੇ ਹੋ ਤੇ ਪਹਿਲੋਂ ਤੁਹਾਡੇ ਹਸਬੰਡ ਦੀ ਇੱਕ ਪਤਨੀ ਇੱਕ ਸਿੰਗਰ ਸੀਗੀ, ਇੱਕ ਸੈਲੀਬ੍ਰਿਟੀ ਸੀਗੀ, ਹੁਣ ਪੋਲੀਟੀਕਲ ਦੇ ਵਿੱਚ ਵੀ ਆ ਰਹੇ ਤੁਸੀਂ ਤੇ ਉਹਨਾਂ ਦਾ ਕਿਦਾਂ ਦਾ ਸਪੋਰਟ ਹੈ? ਮੈਂ ਉਹੀ ਗੱਲ ਆ ਜਾਂਦੀ ਹੈ, ਤੁਸੀਂ ਕਹੋਗੇ ਬਾਰ-ਬਾਰ ਤੁਸੀਂ ਬੇਟੀ ਹੀ ਗੱਲ ਕਰ ਰਹੇ ਹੋ ਕਿ ਆਮ ਸੋ ਲੱਕੀ। ਮੇਰਾ ਆਲਰੇਡੀ ਜਿਹੜੀ ਫੈਮਿਲੀ ਹੈ ਮੇਰੀ, ਇਹ ਕਾਂਗਰਸ ਨਾਲ ਕਾਫੀ ਸਾਲਾਂ ਤੋਂ ਜੁੜੀ ਹੈ। ਮੇਰੇ ਫਾਦਰ ਇਨ ਲਾ ਉਹ 30-40 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ। ਹਾਂਜੀ, ਔਰ ਜਿਹੜੇ ਸਾਡੇ ਇਹਨਾਂ ਦੇ ਨਾਨਾ ਜੀ ਸੀ ਉਹ ਆਜ਼ਾਦ ਹਿੰਦ ਫੌਜ 'ਚੋਂ ਲੜੇ ਹੋਏ ਸੀ। ਸੋ ਇਸ ਤਰ੍ਹਾਂ ਸਰਦਾਰ ਕਪੂਰ ਸਿੰਘ ਜੀ, ਉਹਨਾਂ ਨੂੰ ਸਾਰਾ ਇਲਾਕਾ ਜਾਣਦਾ ਜੀ ਸਾਡਾ ਲੁਧਿਆਣੇ ਦਾ। ਸੋ ਇਹ ਪਰਿਵਾਰ ਹੀ ਦੇਸ਼ ਪਿਆਰ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਕਾਂਗਰਸ। ਸੋ ਉਹਨਾਂ ਨੇ ਕਿਹਾ ਵੀ ਚੱਲ ਵੀ ਸ਼ੇਰਾ ਚੱਲ ਤੇ ਸੋ ਇਸ ਤਰ੍ਹਾਂ ਦੀ ਫੀਲਿੰਗ ਹੈ ਪਰਿਵਾਰ 'ਚ। ਹਾਂ, ਕਿਉਂਕਿ ਹੋਰ ਵੀ ਬਹੁਤ ਪਾਰਟੀਆਂ ਦੇ ਵਿੱਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਮਤਲਬ ਤੁਸੀਂ ਲੋਕ ਵੀ ਜਿਹੜੇ ਵੀ ਮੈਨੂੰ ਸੁਣਨਗੇ ਇਹ ਨਾ ਸੋਚੋ ਕਿ ਲੋਕ ਜਿਵੇਂ ਸਾਰਿਆਂ ਨੂੰ ਹੁੰਦਾ ਕਿ ਮੈਂ ਫਟਾਫਟ ਮੈਂ ਜੰਪ ਇਨ ਨਹੀਂ ਆ। ਮੈਂ ਬਿਲਕੁਲ ਅਸੀਂ ਸੋਚ ਸਮਝ ਕੇ ਪਰਿਵਾਰ ਦਾ ਫੈਸਲਾ ਹੈ। ਔਰ ਸਾਡੇ ਕਿਉਂਕਿ ਹੁਣ ਜਿਸ ਪਰਿਵਾਰ 'ਚ ਮੈਂ ਹਾਂ, ਇਹਨਾਂ ਨੇ ਬਹੁਤ ਦੇਸ਼ ਲਈ ਕੰਮ ਕੀਤਾ ਹੋਇਆ ਜੀ ਆਲਰੇਡੀ। ਸੋ ਮੈਂ ਲੱਕੀਲੀ ਕਹਿ ਲਓ ਕਿ ਅੱਜ ਇਹ ਸਾਰਾ ਮੇਰੇ ਸਿਰ ਤੇ ਉਹਨਾਂ ਨੇ ਰੱਖਿਆ ਭਾਰ ਕਿ ਤੁਸੀਂ ਹੁਣ ਅੱਗੇ ਵਧੋ। ਜੀ ਬੇਟੀ ਜੀ, ਬਹੁਤ ਵਧੀਆ। ਤੁਸੀਂ ਪੋਲੀਟੀਕਲ ਦੇ ਵਿੱਚ ਵੀ ਆ ਗਏ, ਪਹਿਲਾਂ ਤੁਸੀਂ ਐਜ਼ ਐਨ ਸਿੰਗਰ ਤੁਸੀਂ ਕਿੰਨਾ ਚਿਰ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਦੀ। ਤੇ ਤੁਹਾਡੀ ਫੈਮਿਲੀ ਦੇ ਵਿੱਚ ਕੌਣ-ਕੌਣ ਨੇ ਇਸ ਟਾਈਮ ਤੁਹਾਡੇ ਸਹੁਰਾ ਪਰਿਵਾਰ ਦੇ ਵਿੱਚ? ਸਹੁਰਾ ਪਰਿਵਾਰ 'ਚ ਜੀ ਜਿਵੇਂ ਮੈਂ ਦੱਸਿਆ, ਸਾਡੇ ਮੇਰੇ ਫਾਦਰ ਇਨ ਲਾ ਸਰਦਾਰ ਕਰਨੈਲ ਸਿੰਘ ਜੀ ਐਂਡ ਮੇਰੀ ਮਦਰ ਇਨ ਲਾ ਪਰਮਜੀਤ ਕੌਰ ਜੀ, ਔਰ ਮੇਰੇ ਹਸਬੈਂਡ ਨੇ ਜੀ, ਮੇਰਾ ਇੱਕ ਬੇਟਾ ਹੈ ਯੁਵਰਾਜ ਸਿੰਘ। ਹਾਂਜੀ, ਔਰ ਸਿਸਟਰ ਇਨ ਲਾ ਨੇ, ਉਹਨਾਂ ਦੇ ਬੱਚੇ ਹਸਬੈਂਡ ਇਸ ਤਰ੍ਹਾਂ ਦੇ। ਉਹ ਇੱਥੇ ਯੁਵਰਾਜ ਇੱਥੇ ਰਹਿੰਦਾ ਜਾਂ ਅਮਰੀਕਾ? ਯੁਵਰਾਜ ਹਲੇ ਛੋਟਾ ਜੀ, ਉਹ ਮੇਰੇ ਨਾਲ ਹੀ ਹੁੰਦਾ। ਮੈਂ ਜਿੱਥੇ ਵੀ ਟਰੈਵਲ ਕਰ ਰਹਾ ਇੱਥੇ, ਮਤਲਬ ਮੇਰੀ ਫੈਮਿਲੀ ਵੀ ਇੱਥੇ ਵੀ ਨੇ। ਉਹ ਹਲੇ ਛੋਟਾ ਹੈ, ਹਲੇ ਉਹਨੂੰ ਮੇਰੀ ਲੋੜ ਹੈ ਨਾਲ। ਜਿਸ ਤਰ੍ਹਾਂ ਮੇਰੇ ਦੇਸ਼ ਨੂੰ ਮੇਰੀ ਲੋੜ ਸਮਝਦੀ ਹੈ, ਇਸ ਤਰ੍ਹਾਂ ਮੈਂ ਉਹਨੂੰ ਵੀ ਕੋਸ਼ਿਸ਼ ਕਰਦੀ ਹਾਂ। ਬਟ ਫਿਰ ਵੀ ਕਈ ਵਾਰੀ ਲੱਗਦਾ ਹੁੰਦਾ ਕਿ ਲੇਡੀਜ਼ ਲਈ ਮੁਸ਼ਕਿਲ ਬੜਾ ਹੈ, ਪਰ ਲੇਡੀਜ਼ ਨੂੰ ਅੱਗੇ ਆਉਣਾ ਬੜਾ ਜ਼ਰੂਰੀ ਹੈ। ਇਹ ਮੇਰਾ ਮੈਸੇਜ ਵੀ ਹੈ ਸਾਰਿਆਂ ਲਈ, ਕਿਉਂਕਿ ਅਸੀਂ ਕੁੜੀਆਂ ਜਿਵੇਂ ਘਰ ਸੰਭਾਲਦੀਆਂ ਤੇ ਅਸੀਂ ਸਾਰਾ ਕੁਝ ਸੰਭਾਲ ਸਕਦੇ ਹਾਂ। ਤੇ ਜਿਸ ਤਰ੍ਹਾਂ ਅਸੀਂ ਘਰ ਦੀ ਸਫਾਈ ਵੀ ਕਰਦੇ ਹਾਂ ਤੇ ਅਸੀਂ ਸਫਾਈ ਕਰਨਾ ਵੀ ਜਾਣਦੇ ਹਾਂ। ਸੋ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਹੈ, ਔਰ ਸਾਰੇ ਪੰਜਾਬੀਆਂ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਹੈ ਕਿ ਮੈਂ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਆਉਣ ਵਾਲੇ ਦਿਨਾਂ ਵਿੱਚ ਐਸੇ ਪੁਰਸ਼ ਮੇਰੇ ਪੰਜਾਬ ਨੂੰ ਦੇ ਜਿਨ੍ਹਾਂ ਦੇ ਦਿਲ ਵੱਡੇ, ਮਨ ਪੱਕੇ, ਸਿਦਕ ਉੱਚੇ ਤੇ ਹੱਥ ਤਿਆਰ ਹੋਵੇ। ਇਹੋ ਜਿਹਾ ਖੁਸ਼ਹਾਲ ਮੇਰਾ ਪੰਜਾਬ ਹੋਵੇ। ਕੀ ਬਾਤ ਹੈ, ਬਹੁਤ ਵਧੀਆ। ਇਹ ਮੇਰੀ ਤਮੰਨਾ ਹੈ ਜੀ, ਇਹ ਮੈਸੇਜ ਵੀ ਹੈ, ਤਮੰਨਾ ਵੀ। ਹਾਂਜੀ, ਕੀ ਬਾਤ ਹੈ, ਬਹੁਤ ਵਧੀਆ। ਤੇ ਜਾਂਦੇ ਜਾਂਦੇ ਆਪਾਂ ਇੱਕ ਪ੍ਰੋਗਰਾਮ ਨੂੰ ਖਤਮ ਕਰਦੇ, ਇੱਕ ਗਾਣਾ ਤੁਹਾਡਾ 10 ਭਾਬੀ ਨਹੀਂ ਮੁੰਡਾ ਕਿਹੜੇ ਪਿੰਡ ਦਾ। ਅੱਛਾ ਜੀ, ਉਹ ਅਸੀਂ ਜਾਂਦੇ ਜਾਂਦੇ ਜ਼ਰੂਰ, ਮੈਂ ਭਾਵਕਤਾ 'ਚ ਜ਼ਿਆਦਾ ਆ ਜਾਂਦੀ ਹਾਂ। ਸੋ ਠੀਕ ਹੈ ਜੀ, ਮੈਂ ਜ਼ਰੂਰ ਉਹਦੀਆਂ 2 ਲਾਈਨਾਂ। ਬੇहद ਪਿਆਰਾ ਸੌਂਗ ਸੀਗਾ ਜੀ। ਕਾਦਾ ਨੀ ਮੈਂ ਭਾਬੀ ਤੇਰੇ ਪੇਕੇ ਪਿੰਡ ਆਈ, ਭੋਲੇ ਭਾਲੇ ਦਿਲ ਨੂੰ ਚਵਤੀ ਜਿਹੀ ਲਾਈ। ਕਾਦਾ ਨੀ ਮੈਂ ਭਾਬੀ ਤੇਰੇ ਪੇਕੇ ਪਿੰਡ ਆਈ, ਭੋਲੇ ਭਾਲੇ ਦਿਲ ਨੂੰ ਚਵਤੀ ਜਿਹੀ ਲਾਈ। ਗਿੱਧੇ ਵਿੱਚ ਜੀ ਨੇ ਮੇਰੀ ਫੜ ਲਈ ਸੀ ਬਾਂਹ, ਦੱਸ ਭਾਬੀ ਉਹ ਮੁੰਡਾ ਕਿਹੜੇ ਪਿੰਡ ਦਾ। ਅਜੇ ਤੱਕ ਬਾ ਮੇਰੀ ਕਰੇ ਸਾਸਾਂ, ਦੱਸ ਭਾਬੀ ਇਹ ਨੀ ਮੁੰਡਾ ਕਿਹੜੇ ਪਿੰਡ ਦਾ। ਗਿੱਧੇ ਵਿੱਚ ਜੀ ਨੇ ਮੇਰੀ ਫੜ ਲਈ ਸੀ ਬਾਂਹ, ਦੱਸ ਭਾਬੀ ਇਹ ਨੀ ਮੁੰਡਾ ਕਿਹੜੇ ਪਿੰਡ ਦਾ। ਕੀ ਬਾਤ ਹੈ, ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਸੋ ਮਚ ਸਤਵਿੰਦਰ ਬੇਟੀ ਜੀ। ਤੁਹਾਡੇ ਫਿਊਚਰ ਲਈ ਤੁਹਾਨੂੰ ਬਹੁਤ ਬੈਸਟ ਵਿਸ਼ੇਸ ਨੇ, ਮੁਬਾਰਕਾਂ ਨੇ। ਧੀਰਜ, ਮੈਂ ਤੁਹਾਡਾ ਸਾਰੀ ਟੀਮ ਦਾ ਧੰਨਵਾਦ ਹੈ। ਇਹ ਟੀਮ ਵਰਕ ਹੀ ਨੇ, ਆਪਾਂ ਲੋਕਾਂ ਤੱਕ ਆਪਣੇ ਆਪ ਨੂੰ ਪਹੁੰਚਾਉਣਾ ਹੈ। ਔਰ ਬਹੁਤ ਤੁਸੀਂ ਟਾਈਮ ਕੱਢਿਆ, ਥੈਂਕ ਯੂ ਸੋ ਮਚ ਤੁਹਾਡਾ, ਸਾਡੇ ਚੈਨਲ ਦੀ ਪੂਰੀ ਸਾਰੀ ਟੀਮ ਦਾ, ਕੈਮਰਾਮੈਨ ਜਿੰਨੇ ਵੀ ਤੁਸੀਂ ਸਾਰੇ ਆਏ ਹੋ ਜੀ, ਔਰ ਚੈਨਲ ਦੇ ਜਿੰਨੇ ਵੀ ਹੈਗੇ ਆ, ਤੁਹਾਡੀ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦ, ਔਰ ਸਮੂਹ ਪੰਜਾਬੀਆਂ ਦਾ ਧੰਨਵਾਦ। ਔਰ ਮੈਂ ਇਹੀ ਅਰਦਾਸ ਕਰਦੀ ਹਾਂ ਤੁਹਾਡੇ ਸਾਰਿਆਂ ਲਈ, ਔਰ ਉਮੀਦ ਵੀ ਕਰਦੀ ਹਾਂ
ਕਿ ਜਿਸ ਤਰ੍ਹਾਂ ਤੁਸੀਂ ਮਾਣ ਵਧਾਇਆ ਹੈ ਔਰ ਇਸੇ ਤਰ੍ਹਾਂ ਫੀਡਬੈਕ ਤੁਸੀਂ ਮੈਨੂੰ ਆਪਣਾ ਦਿੰਦੇ ਰਹੋਗੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇੱਕ ਨਜ਼ਰ ਇੱਕ ਨਜ਼ਰ